ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 10 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਾਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ। ਟਰੱਕਿੰਗ ਦਾ ਸਾਡਾ ਪ੍ਰੋਗਰਾਮ ਹੁੰਦਾ ਹੈ। ਟਰੱਕਿੰਗ ਤੋਂ ਪਹਿਲਾਂ ਕੁਝ ਅਮਰੀਕਾ 'ਚ ਵਾਪਰਿਆ, ਇੱਕ ਦੋ ਖਬਰਾਂ ਆਪਾਂ ਸਾਂਝੀਆਂ ਕਰਾਂਗੇ। ਫਿਰ ਸਾਡੇ ਨਾਲ ਰਮਨ ਸਿੰਘ ਢਿੱਲੋਂ ਵੀ ਜੁੜੇ ਹੋਏ ਆ। ਫਿਰ ਜੋ ਟਰੱਕਿੰਗ ਇੰਡਸਟਰੀ 'ਚ ਜੋ ਕੁਝ ਵਾਪਰਿਆ ਜਾਂ ਟਰੱਕਰਸ ਦੇ ਨਾਲ ਕਿਹੜੇ ਇਸ਼ੂ ਆ, ਤੁਸੀਂ ਕਾਲਸ ਵੀ ਕਰ ਸਕਦੇ ਹੋ 408-272-5200 ਦੇ ਉੱਤੇ। ਸੋ ਕੁਝ ਕੁ ਖਬਰਾਂ ਵੱਲ ਚਲੀਏ। ਮੇਨ ਹੈਡਲਾਈਨਸ। ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪਾਰਟੀ ਨੇ ਜਿਹੜਾ ਉਹਨਾਂ ਦਾ ਇੱਕ ਟੈਕਸ ਏਜੰਡੇ ਵਾਲਾ ਜਿਹੜਾ ਬਿੱਲ ਸੀਗਾ, ਉਹਨੇ ਮੇਜਰ ਵਿਕਟਰੀ ਜਿਹੜੀ ਆ ਹਾਊਸ ਦੇ ਵਿੱਚ ਪ੍ਰਾਪਤ ਕਰ ਲਈ ਹੈਗੀ ਆ। ਹਾਲਾਂਕਿ ਬਹੁਤ ਸਾਰੇ ਜਿਹੜੇ GOP ਦੇ ਵੀ ਜੋ ਕਾਂਗਰਸਮੈਨ ਸੀ ਉਹ ਵਿਰੋਧ ਕਰ ਰਹੇ ਸੀ, ਪਰ ਦੋ ਰਿਪਬਲਿਕਨਸ ਨੇ ਅਗੇਂਸਟ ਵੋਟ ਪਾਈ ਹੈਗੀ ਆ। ਰਿਪਰੈਜ਼ੈਂਟੇਟਿਵ ਥਾਮਸ ਮੈਸੀ ਜੋ ਕੈਂਟਕੀ ਤੋਂ ਆ ਤੇ ਵਿਕਟੋਰੀਆ ਸਪਾਰਸ ਜੋ ਇੰਡੀਆਨਾ ਤੋਂ ਆ। ਸੋ 216 ਵੋਟਾਂ ਹੱਕ 'ਚ ਪਈਆਂ, 214 ਜਿਹੜੀਆਂ ਵੋਟਾਂ ਆ ਉਹ ਅਗੇਂਸਟ ਪਈਆਂ। ਕਿਸੇ ਵੀ ਡੈਮੋਕ੍ਰੇਟ ਨੇ ਜਿਹੜਾ ਇਸ ਬਿੱਲ ਨੂੰ ਸਪੋਰਟ ਨਹੀਂ ਕੀਤਾ, ਪਰ ਜੋ ਜੌਨਸਨ ਹੈਗੇ ਆ ਹਾਊਸ ਦੇ ਸਪੀਕਰ ਤੇ ਸੈਨੇਟ ਮੈਜੋਰਟੀ ਲੀਡਰ ਜੌਨ ਥੁਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਕਿਹਾ ਕਿ ਜਿਹੜਾ ਸਾਡਾ ਬਿੱਲ ਆ ਹੁਣ US ਕਾਂਗਰਸ 'ਚੋਂ ਪਾਸ ਹੋ ਗਿਆ ਤੇ ਇਹ ਹੁਣ ਜੋ ਸੈਨੇਟ ਦੇ ਕੋਲ ਜਾਊਗਾ। ਜੀ, ਇਹ ਬਜਟ ਬਲੂਪ੍ਰਿੰਟ ਜਿਹੜਾ ਹਰਜੋਤ ਸਿੰਘ ਜੀ ਉਸ ਨੂੰ ਅਡਾਪਟ ਇਹਨਾਂ ਨੇ ਕਰ ਲਿਆ ਆ। ਸੋ ਹੁਣ ਇਸ ਦੇ ਵਿੱਚ ਅੱਗੇ ਇਵੈਂਚੁਅਲੀ ਇਸ ਦੀ ਕ੍ਰਾਫਟਿੰਗ ਜਿਹੜੀ ਸ਼ੁਰੂ ਹੋਊਗੀ, ਕਿੱਥੇ ਕਟੌਤੀ ਕਰਨੀ, ਕਿੱਥੇ ਇਸ ਦੇ ਵਿੱਚ ਰੋਕਾਂ ਲੱਗਣੀਆਂ। $1.5 ਟ੍ਰਿਲੀਅਨ ਦਾ ਜਿਹੜਾ ਐਕਸਪੈਂਡੀਚਰ ਕਹਿੰਦੇ ਵੀ ਅਸੀਂ ਇਸ ਦੇ ਵਿੱਚ ਬਚਾਉਣਾ ਚਾਹੁੰਦੇ ਆ। ਸੋ ਪਾਰਟੀ ਲਾਈਨ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਵੋਟਿੰਗ ਹੋਈ ਆ। ਜਿਹੜੇ ਸਪੀਕਰ ਜੌਨਸਨ ਆ ਉਹਨਾਂ ਨੇ ਕਿਹਾ ਵੀ ਮੈਨੂੰ ਟਰੰਪ ਹੋਣਾ ਨੇ ਸਪਸ਼ਟ ਕਿਹਾ ਆ ਵੀ ਇਹ ਜਿਹੜੇ 3 ਪ੍ਰੋਗਰਾਮ ਸੋਸ਼ਲ ਸਿਕਿਉਰਿਟੀ, ਮੈਡੀਕੇਅਰ, ਮੈਡੀਕੇਡ, ਇਹਨਾਂ ਨੂੰ ਟੱਚ ਜਿਹੜਾ ਉਹ ਨਹੀਂ ਕਰਨਾ। ਤੇ ਜਿਹੜੀ ਹੁਣ $1.5 ਟ੍ਰਿਲੀਅਨ ਬਚਾਉਣ ਦੀ ਇਹਨਾਂ ਦੀ ਕਵਾਇਦ ਆ ਇਸ ਜਿਹੜੇ ਬਜਟ ਦੇ ਵਿੱਚ, ਉਹ ਕਿੱਥੋਂ ਜਿਹੜੀਆਂ ਕਟੌਤੀਆਂ ਹੋਣਗੀਆਂ ਇਹ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਉਸ ਦੀ ਜਿਹੜੀ ਡਰਾਫਟਿੰਗ ਜਿੱਦਾਂ ਦੱਸਿਆ ਵੀ ਉਹ ਸ਼ੁਰੂ ਹੋਣ ਜਾ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਟੈਰਿਫ ਨੂੰ ਲੈ ਕੇ, ਟਰੰਪ ਹੁਣਾਂ ਦੇ ਟੈਰਿਫ ਸਟਿਕ ਨਹੀਂ ਕਰਦੇ, ਰਹਿ ਜਾਂਦੇ ਆ, ਲਾ ਦਿੰਦੇ ਆ, ਹਟਾ ਦਿੰਦੇ ਆ। ਸੋ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਲੱਗ ਰਿਹਾ, ਨਾ ਮੁਲਕਾਂ ਨੂੰ ਪਤਾ ਲੱਗ ਰਿਹਾ, ਨਾ ਲੋਕਾਂ ਨੂੰ ਜਿਹੜਾ ਉਸ ਦੇ ਵਿੱਚ ਪੂਰੀ ਤਰ੍ਹਾਂ ਪਤਾ ਲੱਗ ਰਿਹਾ ਵੀ ਕੀ ਜਿਹੜਾ ਉਹ ਬਣੂਗਾ। ਬੀਤੇ ਵੀਕ ਰੈਸੀਪ੍ਰੋਕਲ ਟੈਰਿਫਸ ਲਾਉਣ ਤੋਂ ਬਾਅਦ 'ਚ ਕੱਲ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ 90 ਦਿਨਾਂ ਦਾ ਵਿਰਾਮ ਜਿਹੜਾ ਆ ਇਸ ਦੇ ਵਿੱਚ ਦੇ ਦਿੱਤਾ। 90 ਦਿਨ ਦੇ ਲਈ ਜਿਹੜੇ ਟੈਰਿਫਸ ਆ ਬਹੁਤੀ ਕੰਟਰੀਜ਼ ਦੇ ਉੱਤੇ 10% ਦੇ ਉੱਤੇ ਜਿਹੜੇ ਉਹ ਲੈ ਆਉਂਦੇ ਹੈਗੇ ਆ। ਚਾਈਨਾ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਨੂੰ ਜਿਹੜੀ ਰਾਹਤ ਆ ਇਸ ਦੇ ਵਿੱਚ ਮਿਲੀ ਆ। ਕੱਲ ਇੱਕ ਟਾਈਮ ਦੇ ਉੱਤੇ ਜਦ ਰਾਹਤ ਦੀ ਖਬਰ ਆਈ ਤਾਂ ਮਾਰਕੀਟ ਬਹੁਤ ਜ਼ਿਆਦਾ ਚੜ ਗਈ ਸੀ। ਅੱਜ ਹੁਣ ਜਦ ਸਵੇਰੇ ਮਾਰਕੀਟ ਖੁੱਲੀ ਆ ਤਾਂ ਇੱਕ ਵਾਰੀ ਫੇਰ ਮਾਰਕੀਟ ਥੱਲੇ ਨੂੰ ਉਸਨੇ ਰੁਖ ਕਰ ਲਿਆ। ਤਕਰੀਬਨ 1750 ਪੁਆਇੰਟ ਮਾਰਕੀਟ ਡਾਓ ਜੋਨ ਇਸ ਟਾਈਮ ਥੱਲੇ ਨੂੰ ਚੱਲ ਰਹੀ ਆ। ਨੈਸਡੈਕ ਦੇ ਵਿੱਚ ਵੀ 1000 ਤੋਂ ਵੱਧ ਥੱਲੇ ਆ ਗਈ ਆ ਤੇ S&P 350 ਪੁਆਇੰਟ ਜਿਹੜੀ ਉਹ ਇਸ ਟਾਈਮ ਥੱਲੇ ਨੂੰ ਜਾ ਰਹੀ ਆ। ਸੋ ਸਾਰੀਆਂ 4 ਤੋਂ 6% ਤੱਕ
ਮਾਰਕੀਟ ਜਿਹੜੀ ਉਹ ਇਸ ਟਾਈਮ ਥੱਲੇ ਹੈਗੀ ਆ ਕੱਲ ਦੇ ਮੁਕਾਬਲੇ। ਕੱਲ ਬੌਂਡ ਮਾਰਕੀਟ ਨੂੰ ਕਾਫੀ ਜ਼ਿਆਦਾ ਝਟਕਾ ਲੱਗਣਾ ਸ਼ੁਰੂ ਹੋਇਆ ਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਹੁਣੀ ਜਿਹੜੀ ਇਸ ਚੀਜ਼ ਨੂੰ ਇਹ ਹੁਣ ਸਟ੍ਰੈਟਜੀ ਕਹਿ ਰਹੇ ਆ, ਜਿਹੜੇ ਉਹਨਾਂ ਦੇ ਆਲੋਚਕ ਆ ਉਹ ਕਹਿ ਰਹੇ ਆ ਵੀ ਬੌਂਡ ਮਾਰਕੀਟ ਦੇ ਵਿੱਚ ਜੋ ਨੁਕਸਾਨ ਝੱਲਣਾ ਪੈ ਰਿਹਾ ਸੀ ਉਸ ਨੂੰ ਦੇਖਦੇ ਹੋਏ ਟਰੰਪ ਹੁਣਾਂ ਨੂੰ ਇਹ ਜਿਹੜਾ ਐਕਸ਼ਨ ਆ ਇਵੈਂਚੁਅਲੀ ਲੈਣਾ ਪਿਆ। ਉਹਨਾਂ ਨੇ ਡੱਕ ਕੀਤਾ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਦੇ ਹੋਏ। ਕੱਲ ਜਿਹੜਾ ਇਹਨਾਂ ਦਾ ਟ੍ਰੇਡ ਦਾ ਰਿਪਰੈਜ਼ੈਂਟੇਟਿਵ ਸੀ ਉਹ ਕਮੇਟੀ ਦੇ ਮੋਹਰੇ ਸੀਗੇ, ਉਹ ਕਮੇਟੀ ਦੇ ਮੋਹਰੇ ਹੀ ਚੱਲਦੇ ਟਰੰਪ ਹੁਣਾਂ ਨੇ ਐਲਾਨ ਕਰਤਾ ਸੀਗਾ ਵੀ 90 ਦਿਨ ਦਾ ਵਿਰਾਮ ਜਿਹੜਾ ਹੋਊਗਾ। ਉੱਥੇ ਵੀ ਚੰਗੀ ਜਿਹੜੀ ਤਲਖੀ ਹੋਈ ਤੇ ਰਿਪਬਲਿਕਨਸ ਜਿਹੜੇ ਉਹ ਕਮੇਟੀ ਦੀ ਹੀਅਰਿੰਗ ਨੂੰ ਛੱਡ ਕੇ ਜਿਹੜੇ ਉੱਥੋਂ ਭੱਜ ਗਏ ਵੀ ਉੱਥੇ ਫਿਰ ਸਵਾਲਾਂ ਦਾ ਜਵਾਬ ਸ਼ਾਇਦ ਜਿਹੜਾ ਉਹਨਾਂ ਕੋਲ ਨਹੀਂ ਦੇ ਹੋਣਾ ਸੀ। ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ। ਟਰੰਪ ਹੁਣੀ ਇੱਕ ਦਿਨ ਟਵੀਟ ਕਰਕੇ ਕਹਿੰਦੇ ਆ ਵੀ ਪਾਲਿਸੀ 'ਚ ਕੋਈ ਚੇਂਜ ਨਹੀਂ ਆਊਗਾ, ਅਗਲੇ ਦਿਨ ਜਿਹੜੀ ਪਾਲਿਸੀ ਆ ਉਹ ਖੁਦ ਆਪ ਹੀ ਜਿਹੜੀ ਉਹ ਚੇਂਜ ਕਰ ਦਿੰਦੇ ਆ। ਇਹ ਸਾਰੇ ਕਾਸੇ ਨੂੰ ਇੱਕ ਹੋਰ ਐਂਗਲ ਤੋਂ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਚਾਈਨਾ ਦੇ ਨੂੰ ਜਿਸ ਨੂੰ ਇਹ ਇਸ ਟਾਈਮ ਸਭ ਤੋਂ ਵੱਡਾ ਵਿਰੋਧੀ ਮੰਨ ਰਿਹਾ ਉਸ ਨੂੰ ਇਹਨਾਂ ਨੇ ਪੂਰੀ ਦੁਨੀਆ ਦੇ ਨਾਲੋਂ ਅਲੱਗ-ਥਲੱਗ ਕਰਕੇ ਜਿਹੜਾ ਉਹ ਰੱਖ ਦਿੱਤਾ ਆ। ਚਾਈਨਾ ਦੇ ਨਾਲ ਟ੍ਰੇਡ ਵਾਰ ਦੇ ਚੱਲਦਿਆਂ ਬਾਕੀ ਮੁਲਕਾਂ ਦੇ ਨਾਲ ਕਹਿੰਦੇ ਵੀ ਨੈਗੋਸ਼ੀਏਸ਼ਨ ਨੂੰ ਰਾਹ ਇਹਨਾਂ ਨੇ ਖੋਲ੍ਹ ਲਿਆ ਆ ਤੇ ਚਾਈਨਾ ਤੇ ਅਮਰੀਕਾ ਦੁਨੀਆ ਦੀਆਂ ਜਿਹੜੀਆਂ ਟੌਪ ਦੀਆਂ ਦੋ ਇਕੋਨਮੀਜ਼ ਆ ਉਹ ਆਪਸ ਦੇ ਵਿੱਚ ਹੁਣ ਸਿੰਗ ਫਸਾ ਕੇ ਬੈਠੀਆਂ ਤੇ ਕੋਈ ਵੀ ਬੈਕ ਡਾਊਨ ਕਰਕੇ ਰਾਜੀ ਨਹੀਂ ਆ। ਅਮਰੀਕਾ ਦੇ ਉਤਪਾਦ ਦੇ ਉੱਤੇ ਚਾਈਨਾ 'ਚ ਜਾਂਦਿਆਂ ਨੂੰ 84% ਤੇ ਹੁਣ ਅਮਰੀਕਾ 'ਚ ਆਉਂਦਿਆਂ ਨੂੰ ਚਾਈਨਾ ਦੇ ਸਮਾਨ ਦੇ ਉੱਤੇ 145% ਜਿਹੜਾ ਟੈਰਿਫ ਆ ਉਹ ਲੱਗਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਸੋ 90 ਦਿਨ ਦੇ ਲਈ ਵਿਰਾਮ ਤੋਂ ਬਾਅਦ 'ਚ ਯੂਰਪੀਅਨ ਸੰਘ ਨੇ ਇਹ ਫੈਸਲਾ ਲਿਆ ਵੀ ਜਿੰਨੇ ਦਿਨ ਦੇ ਲਈ ਟਰੰਪ ਹੁਣੀ ਇਹਨਾਂ ਟੈਰਿਫਸ ਨੂੰ ਰੋਕ ਕੇ ਰੱਖਣਗੇ, ਘਟਾ ਕੇ ਰੱਖਣਗੇ, ਉਹਨੇ ਦਿਨਾਂ ਦੇ ਲਈ ਅਸੀਂ ਵੀ ਜਿਹੜੇ ਆਪਣੇ ਟੈਰਿਫ ਆ ਅਮਰੀਕਨ ਉਤਪਾਦ ਦੇ ਉੱਤੇ ਉਸ ਦੇ ਉੱਤੇ ਵੀ ਉਹਨੇ ਦਿਨ ਦਾ ਜਿਹੜਾ ਵਿਰਾਮ ਆ ਉਹ ਲਾਉਣ ਜਾ ਰਹੇ ਆ। ਸੋ ਜਿਹੜੀ ਇਹ ਨਵੀਆਂ ਟ੍ਰੇਡ ਡੀਲਸ ਬਣ ਰਹੀਆਂ ਕੀ ਸਿਚੁਏਸ਼ਨ ਜਿਹੜੀ ਉਹ ਬਣੂਗੀ ਇਹ ਆਉਂਦੇ ਸਮੇਂ 'ਚ ਪਤਾ ਲੱਗੂਗਾ। ਇਹ ਕਈ ਵਾਰੀ ਏਦਾਂ ਵੀ ਹੋ ਸਕਦਾ ਵੀ ਸਵੇਰੇ ਕੁਛ ਹੋਰ ਹੋਵੇ, ਸ਼ਾਮੀ ਕੁਛ ਹੋਰ ਹੋਵੇ, ਜਿੱਦਾਂ ਅਕਸਰ ਪਿਛਲੇ ਕਈ ਦਿਨਾਂ ਤੋਂ ਆਪਾਂ ਏਦਾਂ ਦੇਖਣ ਨੂੰ ਮਿਲ ਰਿਹਾ ਹੈਗਾ ਆ। 15 ਦੇ ਕਰੀਬ ਜਿਹੜੇ ਮੁਲਕ ਆ ਉਹਨਾਂ ਨੇ ਆਲਰੇਡੀ ਡੀਲ ਅਮਰੀਕਾ ਦੇ ਨਾਲ ਬਣਾ ਲਈ ਆ। ਇਹ ਜਿਹੜੇ ਵਾਈਟ ਹਾਊਸ ਦੇ ਇਕਨੋਮਿਕ ਐਡਵਾਈਜ਼ਰ ਕੈਬਨ ਹੈਸੈਟ ਉਹਨਾਂ ਨੇ ਦੱਸਿਆ। ਸੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਹਾਂ ਉਸ ਟਾਈਮ ਚਾਈਨਾ ਦੇ ਉੱਤੇ 145% ਟੈਰਿਫ ਲੱਗਾ ਹੋਇਆ ਆ। ਸੋ ਚਾਈਨਾ ਤੋਂ ਜਿਹੜੀਆਂ ਚੀਜ਼ਾਂ ਆ ਰਹੀਆਂ, ਇਹ ਖਬਰ ਉਹ ਸਾਂਝੀ ਕਰਦੇ ਫਿਰ ਟਰੱਕਿੰਗ ਵੱਲ ਆਉਂਦੇ ਆ। ਰਸ਼ੀਆ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ ਜਿਹੜੀ ਦੋਨਾਂ ਮੁਲਕਾਂ ਦੀ ਸਿਟੀਜ਼ਨ ਸੀ, ਪਹਿਲਾਂ ਰਸ਼ੀਆ ਦੀ ਫਿਰ ਅਮਰੀਕਾ ਦੀ, ਬੈਲਰੀਨਾ ਕਸੀਨੀਆ ਕੈਰੋਲੀਨਾ ਲਾਸ ਐਂਜਲਸ ਦੀ ਰਹਿਣ ਵਾਲੀ ਸੀ। ਉਹਨੂੰ 1 ਸਾਲ ਦੀ ਸਜ਼ਾ ਹੋਈ ਸੀ, ਰਸ਼ੀਆ ਦੇ ਵਿੱਚ ਸੀ ਤੇ ਉਸ ਨੂੰ ਛੱਡ ਦਿੱਤਾ ਗਿਆ ਆ। ਇਹ ਜਿਹੜੇ ਸੈਕਟਰੀ ਆ ਰੂਬੀਓ ਉਹਨਾਂ ਨੇ ਅਨਾਉਂਸ ਕੀਤਾ ਆ। ਉਹਦੇ ਉੱਤੇ ਇਹ ਇੱਕ ਤਰ੍ਹਾਂ ਦੇ ਨਾਲ ਹਿਊਮਨ ਰਾਈਟਸ ਐਕਟਿਵਿਸਟ ਵੀ ਸੀ। ਤੁਸੀਂ ਹਿਸਾਬ ਲਾ ਲਓ ਵੀ ਮੁਲਕ ਕਿੱਦਾਂ ਦੇ ਜਿਹੜਾ ਧੱਕਾ ਕਰਦੇ ਹੈਗੇ ਆ। ਸਿਰਫ 39 ਪਾਉਂਡ ਜਾਣੀ ਕਿ $51 ਉਹਨ ਇੱਕ ਯੂਕਰੇਨ ਦੀ ਕੋਈ ਆਰਗੇਨਾਈਜੇਸ਼ਨ ਸੀ ਨਾਨ ਪ੍ਰੋਫਿਟ ਉਹਨੂੰ ਦਿੱਤੇ ਸੀਗੇ ਜਦੋਂ ਇਹ ਜੰਗ ਲੱਗੀ ਹੋਈ ਸੀਗੀ 22 ਫਰਵਰੀ 2022 ਨੂੰ। ਇਹ ਚੈਰਿਟੀ ਸੀਗੀ, ਜਿੱਦਾਂ ਮੰਨ ਲਓ ਵੀ ਆਪਾਂ ਗੁਰਦੁਆਰੇ ਦੇ ਦਈਏ ਹਨਾ। ਸੋ ਉਹਨੂੰ ਉੱਥੇ ਅਰੈਸਟ ਕਰਕੇ 12 ਸਾਲਾਂ ਦੀ ਜੇਲ੍ਹ ਸੁਣਾਈ ਗਈ ਸੀ। ਸੋ ਹੁਣ ਅਮਰੀਕਾ ਵਾਲਿਆਂ ਨੇ ਉਸ ਨੂੰ ਜਿਹੜਾ ਆ ਉੱਥੋਂ ਛਡਵਾ ਲਿਆ ਤੇ ਉਹ ਇੱਥੇ ਪਹੁੰਚ ਰਹੀ ਜੀ। ਹੁਣ ਆਪਾਂ ਟਰੈਕਿੰਗ ਦੀ ਗੱਲਬਾਤ ਕਰਦੇ ਹਾਂ। ਰਮਨ ਜੀ ਆਪਣੇ ਨਾਲ ਜੁੜ ਚੁੱਕੇ ਆ। ਰਮਨ ਜੀ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲੇ ਪਿਆਰ ਸਤਿਕਾਰ ਵੀ ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ ਸ਼ੁਰੂਆਤ ਕਰਦੇ ਹਾਂ। ਸਭ ਨੂੰ ਪਤਾ ਵੀ ਚਾਈਨਾ ਤੋਂ ਕਾਫੀ ਮਾਲ ਆਉਂਦਾ ਆ। ਹੁਣ ਚਾਈਨਾ ਦੇ ਨਾਲ ਜਿਸ ਤਰੀਕੇ ਦੇ ਨਾਲ ਆਪਾਂ ਟ੍ਰੇਡ ਵਾਰ ਦੇ ਵਿੱਚ ਜਾ ਚੁੱਕੇ ਹਾਂ, ਓਬਵੀਅਸਲੀ ਪੋਰਟਾਂ ਦੇ ਉੱਤੇ ਥੋੜਾ ਸਮਾਨ ਘਟੇਗਾ। ਓਵਰਆਲ ਵੀ ਜਿੱਦਾਂ ਦੀ ਅਨਸਰਟਨਿਟੀ ਮਾਰਕੀਟ ਦੇ ਵਿੱਚ ਓਵਰਆਲ ਐਕਸਪੋਰਟ ਇੰਪੋਰਟ ਦੇ ਵਿੱਚ ਜਿਹੜੀ ਉਹ ਬਣੀ ਆ, ਉਹਨਾਂ ਦਾ ਆਪਾਂ ਕੀ ਅਸਰ ਦੇਖਦੇ ਹਾਂ? ਸ਼ਾਰਟ ਟਰਮ ਅਸਰ ਜਾਂ ਲੌਂਗ ਟਰਮ ਅਸਰ ਟਰੱਕਿੰਗ ਇੰਡਸਟਰੀ ਤੇ ਪਵੇਗਾ, ਨਹੀਂ ਪਵੇਗਾ, ਜਾਂ ਕੀ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ? ਨਹੀਂ, ਡੈਫੀਨੇਟਲੀ ਰਾਜਕਰਨ ਜਿਹੜਾ ਸ਼ਾਰਟ ਟਰਮ ਇਫੈਕਟ ਤਾਂ ਜ਼ਰੂਰ ਪਏਗਾ। ਲੌਂਗ ਟਰਮ ਇਫੈਕਟ ਜਿਹੜਾ ਪੈਣਾ ਹੈਗਾ ਉਹ ਤਾਂ ਪੋਜ਼ਿਟਿਵ ਹੀ ਹੋ ਸਕਦਾ, ਕਿਉਂਕਿ ਹੁਣ ਟਰੱਕਿੰਗ ਇੰਡਸਟਰੀ ਆਲਰੇਡੀ ਇੰਨੀ ਕੁ ਥੱਲੇ ਜਾ ਚੁੱਕੀ ਔਰ ਇੰਨੀ ਦੇਰ ਦੀ ਥੱਲੇ ਆ ਕਿ ਉਹਦਾ ਹੋਰ ਥੱਲੇ ਰਹਿ ਪਾਉਣਾ ਜਾਂ ਉਹ ਇੱਦਾਂ ਦਾ ਜਿਹੜੀ ਸਿਚੁਏਸ਼ਨ ਆ, ਆਈ ਡੋਂਟ ਨੋ ਕਿ ਕਿੰਨੀ ਕੁ ਉਹ ਉੱਥੇ ਜਿੱਦਾਂ ਹੋਲਡ ਕਰ ਸਕਦੀ ਆ। ਕਿਉਂਕਿ ਇਸ ਵੇਲੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਹ ਵੀ ਆ ਨਾਲ ਕਿ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਦੇ ਆਰ ਫਾਈਲਿੰਗ ਫॉर ਬੈਂਕਰਪਸੀ। ਬਹੁਤ ਨਿਊਜ਼ ਆ ਰਹੀ ਹੈਗੀ ਆ। ਮਿਡ ਵੈਸਟ ਦੇ ਵਿੱਚ ਬਹੁਤ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਬੈਂਕਰਪਸੀ ਵੱਲ ਚਲੀਆਂ ਗਈਆਂ। LTI ਜਿਹੜੀ ਟਰੱਕਿੰਗ ਹੈਗੀ ਆ ਉਹ ਮੇਨ ਹੈਗੀ ਆ, ਜਿਹੜੀ ਇਲੀਨੋਇਸ ਦੀ ਟਰੱਕਿੰਗ ਕੰਪਨੀ ਹੈਗੀ ਆ, ਉਹਦੇ ਨਾਲ
3-4 ਕੰਪਨੀਆਂ ਛੋਟੀਆਂ ਵੀ ਹੈਗੀਆਂ ਜਿਹੜੀਆਂ ਕਿ ਬੈਂਕਰਪਸੀ ਵੱਲ ਨੂੰ ਚਲੀ ਗਈਆਂ। ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਹੋਲਡ ਕਰਦਿਆਂ ਨੂੰ ਵੀ ਹਰ ਇੱਕ ਨੂੰ ਬਹੁਤ ਚਿਰ ਹੋ ਚੱਲਿਆ। ਸੋ ਇਹ ਨੀਗਾ ਕਿ ਸਿਚੁਏਸ਼ਨ ਕੀ ਹੋਲਡ ਨਹੀਂ ਕਰ ਸਕਦੇ, ਹੋਲਡ ਕੀਤਾ ਹੋਇਆ ਸੀਗਾ, ਕਾਫੀ ਦੇਰ ਹੋਲਡ ਕਰ ਰਹੇ ਆ ਬੰਦੇ ਜਿਨ੍ਹਾਂ ਨੇ ਹੋਲਡ ਕੀਤਾ, ਪਰ ਹੁਣ ਜਿਹੜਾ ਆ ਉਹ ਆਲਮੋਸਟ ਪਾਣੀ ਸਿਰ ਤੋਂ ਲੰਘਣ ਦੇ ਲਾਗੇ ਹੈਗਾ। ਸੋ ਸਿਚੁਏਸ਼ਨ ਕੋਈ ਬਾਹਲੀ ਵਧੀਆ ਨਹੀਂ ਹੈਗੀ। ਫਰੇਟ ਜਿਹੜਾ ਹੈਗਾ ਆ ਉਹ ਅਗੇਨ ਬਿਕਾਜ਼ ਆਫ ਦਾ ਟੈਰਿਫ ਜਿਹੜਾ ਫਰੇਟ ਆ ਉਹ ਘਟਿਆ ਹੈਗਾ, ਡੈਫੀਨੇਟਲੀ ਸਟਰੋਂਗ ਨਹੀਂ ਹੈਗਾ। ਪਰ ਜਿਹੜਾ ਫਰਵਰੀ ਦਾ ਮਹੀਨਾ ਸੀਗਾ ਉਹਦੇ ਵਿੱਚ ਕਾਫੀ ਵਧੀਆ ਰਿਹਾ ਕਹਿੰਦੇ, ਕਿਉਂਕਿ ਜਿਹੜੀ ਟਨੇਜ ਆ ਉਹ ਜ਼ਿਆਦਾ ਮੂਵ ਹੋਈ ਆ। ਮੇਰੇ ਖਿਆਲ ਉਹ ਇਸੇ ਸਕੇਲ ਦੇ ਵਿੱਚ ਆ ਕਿ ਜਿਹੜਾ ਟੈਰਿਫ ਲੱਗ ਜਾਣੇ ਉਸ ਤੋਂ ਪਹਿਲਾਂ ਜਿਹੜਾ ਸਮਾਲ ਆ ਉਹ ਅੰਦਰ ਲੈ ਆਓ। ਸੋ ਉਹਦੇ ਕਰਕੇ ਹੋ ਸਕਦਾ ਕਿ ਜਿਹੜਾ ਥੋੜਾ ਉਹਦੇ ਵਿੱਚ ਵਧੀਆ ਰਿਹਾ ਹੋਵੇ, ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਗ੍ਰਿਮ ਜਾਪਦੀ ਹੈ। ਜੀ ਬਿਲਕੁਲ, ਇਹ ਖਬਰਾਂ ਆ ਰਹੀਆਂ ਹੈਗੀਆਂ, ਕਹਿੰਦੇ ਵੀ ਬਹੁਤ ਸਾਰੀਆਂ ਕੰਪਨੀਆਂ ਟਰੱਕਿੰਗ ਦੀਆਂ ਉਹ ਬੈਂਕਰਪਸੀ ਫਾਈਲ ਕਰ ਰਹੀਆਂ। ਚੈਪਟਰ 11 ਜਿਹੜਾ ਉਹਨਾਂ ਨੇ ਫਾਈਲ ਕੀਤਾ ਹੈਗਾ ਸੈਬਰਲ, ਇਹ ਅੱਜ ਦੀ ਜਿਹੜੀ ਖਬਰ ਹੈਗੀ ਆ। ਕਹਿੰਦੇ ਵੀ 2025 ਇੱਕ ਵਾਰੀ ਫੇਰ ਜਿਹੜਾ ਟਰੱਕਿੰਗ ਤੇ ਲੌਜਿਸਟਿਕ ਇੰਡਸਟਰੀ ਦੇ ਲਈ ਇਕਨੋਮਿਕ ਡਿਸਟ੍ਰੈਸ ਹੈਗਾ ਸੋ ਫਾਰ, ਕਿਉਂਕਿ ਪਹਿਲਾਂ ਥੋੜਾ ਠੀਕ ਚੱਲ ਰਿਹਾ ਸੀ, ਜਦੋਂ ਤੋਂ ਟੈਰਿਫ ਦਾ ਰੌਲਾ ਪਿਆ ਫੇਰ ਉਹੀ ਗੱਲ ਸ਼ੁਰੂ ਹੋ ਗਈ। ਗ੍ਰੇਟ ਫਰੇਟ ਰਿਸੈਸ਼ਨ ਆ 2022 ਤੋਂ ਲੈ ਕੇ, ਸੋ 3 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੋ ਗਿਆ ਜੋ ਇਹ ਸਾਰਾ ਕੁਝ ਚੱਲ ਰਿਹਾ ਹੈਗਾ, ਕਿਉਂਕਿ ਫਰੇਟ ਰੇਟਸ ਜਿਹੜੇ ਆ ਬੜੇ ਘੱਟ ਆ ਤੇ ਲੇਬਰ ਦੀ ਕਾਸਟ, ਫਿਊਲ ਦੀ ਕਾਸਟ, ਇੰਸ਼ੋਰੈਂਸ ਦੀ ਕਾਸਟ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ। LTI ਟਰੱਕਿੰਗ ਜਿਹਦੇ 250 ਦੇ ਕਰੀਬ ਡਰਾਈਵਰ ਸੀਗੇ, ਉਹਨਾਂ ਨੇ ਆਪਰੇਸ਼ਨ ਸ਼ਟਡਾਊਨ ਕਰਤਾ ਅਪ੍ਰੈਲ 2 ਨੂੰ। ਹਜੇ ਤੱਕ ਉਹਨਾਂ ਨੇ ਬੈਂਕਰਪਸੀ ਨਹੀਂ ਫਾਈਲ ਕੀਤੀ। ਮੈਡੀਸਨ ਇਲੀਨਾਇਸ ਦੀ ਇੱਕ ਟਰੱਕਿੰਗ ਕੰਪਨੀ 2005 ਤੋਂ ਚੱਲ ਰਹੀ ਸੀ, ਜਿਹਦੇ 300 ਟਰੈਕਟਰ ਤੇ 575 ਟ੍ਰੇਲਰਸ ਆ। AV ਇਨਵੇਵ ਤੇ ਇਹ ਕਈ ਉਹਨਾਂ ਨੇ ਨਾਂ ਲਿਖੇ ਹੈਗੇ ਆ, ਉਹ ਜਿਨ੍ਹਾਂ ਨਾਲ ਉਹ ਸ਼ਿਪਰ ਸੀਗੇ, ਉਹਨਾਂ ਨੇ ਵੀ ਜਿਹੜੀ ਬੈਂਕਰਪਸੀ ਕਰਤੀ ਆ। ਮਿਸ਼ੀਗਨ ਵੇਸਟ ਟਰੱਕਿੰਗ ਕੰਪਨੀ, ਇਕੁਇਟੀ ਟਰਾਂਸਪੋਰਟੇਸ਼ਨ, ਉਹਨਾਂ ਦੇ 100 ਦੇ ਕਰੀਬ ਡਰਾਈਵਰ ਸੀ, 109 ਦੇ ਕਰੀਬ ਪਾਵਰ ਯੂਨਿਟ ਸੀ। ਉਹਨਾਂ ਨੇ ਮਾਰਚ ਦੇ ਵਿੱਚ ਲੇ ਆਫ ਕਰਤੇ ਆਪਣੇ ਡਰਾਈਵਰਸ ਤੇ ਆਪਣਾ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਹੈਗਾ ਆ। ਵਾਲਸ ਟਰਾਂਸਪੋਰਟ, ਇਹ ਕਮਰਸ਼ੀਅਲ ਟਰੱਕ ਟ੍ਰੇਲਰ, ਇਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ। ਐਂਟੀਓਕ ਟੈਨਸੀ ਦੇ ਜਿਹੜੇ ਬਹੁਤ ਸਾਰੇ ਡੈਪਟਰ ਸੀਗੇ ਇਹਨਾਂ ਦੇ। ਸੋ ਇਹ ਜਿਹੜੀਆਂ ਮੇਜਰ ਤੁਹਾਡੇ ਨਾਲ ਜਿਹੜੇ ਕੁਝ ਕੰਪਨੀਆਂ ਦੇ ਨਾਂ ਲਏ ਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਬੈਂਕਰਪਸੀ ਜਾਂ ਫਾਈਲ ਕਰਤੀ ਆ ਜਾਂ ਜਿਹੜੇ ਆਪਰੇਸ਼ਨ ਬੰਦ ਕੀਤੇ। ਬੈਸਟ ਚੁਆਇਸ ਟਰੱਕਿੰਗ ਆ ਮੈਸਾਚੂਸੈਟਸ ਤੋਂ, ਇਹ ਛੋਟੀ ਕੰਪਨੀ ਸੀ। CNC ਫਰੇਟ ਨੈਟਵਰਕ ਜਾਰਜੀਆ ਦੀ ਆ, ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਸੋ ਬਹੁਤ ਜਿਹੜੀ ਖਬਰ ਆ ਉਹ ਕਾਫੀ ਜਿਹੜੀ ਡਿਸਟ੍ਰੈਸਿੰਗ ਆ ਰਹੀ ਹੈਗੀ। ਜੀ ਬਹੁਤ ਸਾਰੇ ਜਿਹੜੇ ਟਰੱਕਿੰਗ ਗਰੁੱਪ ਆ ਉਹ ਵੀ ਘਬਰਾਹਟ ਦੇ ਵਿੱਚ ਆ, ਜਿੱਦਾਂ ਤੁਸੀਂ ਦੱਸਿਆ ਵੀ ਸਿਚੁਏਸ਼ਨ ਪਤਾ ਨਹੀਂ ਅੱਗੇ ਕਿੱਦਾਂ ਦੀ ਰਹਿਣੀ ਹੈ। ਟੈਰਿਫ ਦੇ ਇੰਪੈਕਟ ਫਰੇਟ ਫਲੋ ਦੇ ਉੱਤੇ ਕਿੱਦਾਂ ਦੇ ਜਿਹੜੇ ਉਹ ਰਹਿਣਗੇ। ਕੈਨੇਡਾ, ਮੈਕਸੀਕੋ ਸਭ ਤੋਂ ਜ਼ਿਆਦਾ ਆਪਣਾ ਕਹਿ ਸਕਦੇ ਆ ਵੀ ਟਰੱਕਿੰਗ ਦਾ ਕੰਮ ਚੱਲਦਾ ਆ। ਬਹੁਤ ਜ਼ਿਆਦਾ ਐਕਸਪੋਰਟ ਇੰਪੋਰਟ ਦਾ ਜਿਹੜਾ ਕੰਮ ਆ, ਇੱਧਰੋਂ ਵੀ ਜਾਂਦਾ ਸਮਾਨ, ਉੱਧਰੋਂ ਵੀ ਇੱਧਰ ਨੂੰ ਆਉਂਦਾ ਆ। ਇਹਦੀ ਅਨਸਰਟਨਿਟੀ ਜਿਹੜੀ ਉਹ ਬਣਨ ਦੇ ਨਾਲ ਜਿਹੜੀ ਸਿਚੁਏਸ਼ਨ ਇੱਦਾਂ ਦੀ ਬਣੀ ਪਈ ਆ। ਇੱਕ ਜਿਹੜੀ ਚੀਜ਼ ਇਸ ਸਾਰੇ ਮਾਮਲੇ ਦੇ ਵਿੱਚ ਹੈਗੀ ਆ, ਚਾਹੇ ਮਾਰਕੀਟ ਕਿੱਦਾਂ ਦੀ ਵੀ ਜਿਹੜੀ ਚੱਲ ਰਹੀ ਆ, ਜਿਨ੍ਹਾਂ ਦੇ ਕੋਲ ਰਮਨ ਜੀ ਲੋਡ ਪੱਕੇ ਚੱਲ ਰਹੇ ਸੀਗੇ, ਜਿਨ੍ਹਾਂ ਨੇ ਮੌਕੇ ਦੇ ਅਨੁਸਾਰ ਆਪਣੇ ਬਿਜ਼ਨਸ ਮਾਡਲਸ ਨੂੰ ਜਿਹੜਾ ਉਹ ਢਾਲਿਆ, ਉਹ ਵਧੀਆ ਕੰਮ ਕਰ ਰਹੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਬਹੁਤ ਸਾਰੇ ਟਰੱਕਰਸ ਜਿਹੜੇ ਉਹ ਆਪਾਂ ਨੂੰ ਮਿਲੇ ਆ। ਹਾਂ, ਜਿਹੜੇ ਕਹਿੰਦੇ ਸੀਗੇ ਵੀ ਹੁਣ ਸਿਸਟਮ ਨੂੰ ਨੋਚ ਕੇ ਖਾ ਜਾਣਾ, ਤੇ ਉਹ ਸਿਸਟਮ ਹੁਣ ਉਹਨਾਂ ਦੇ ਦੁਆਲੇ ਵੀ ਹੋ ਜਾਂਦਾ ਆ। ਸੋ ਇਦਾਂ ਸਿਸਟਮ ਦੇ ਨਾਲ ਚੱਲਣਾ ਪੈਂਦਾ ਹੈ। ਬਿਜ਼ਨਸ ਮਾਡਲ ਥੋੜੇ ਬਹੁਤੇ ਚੇਂਜ ਜਿਹੜੇ ਉਹ ਆਪਾਂ ਨੂੰ ਕਰਨੇ ਪੈਂਦੇ ਆ ਸਮੇਂ ਦੇ ਨਾਲ, ਤੇ ਜਿਹੜੇ ਸਮੇਂ ਦੇ ਹਾਣੀ ਬਣੇ ਆ ਉਹ ਠੀਕ ਚੱਲ ਰਹੇ ਆ। ਜਿਨ੍ਹਾਂ ਨੇ ਔਖੇ ਹੋ ਕੇ ਕਹਿ ਲਓ ਵੀ ਬਗੈਰ ਸੋਚੇ ਸਮਝੇ ਐਕਸਪੈਂਡ ਜ਼ਿਆਦਾ ਕਰ ਲਿਆ ਜਾਂ ਮਹਿੰਗੀਆਂ ਇਕਵਿਪਮੈਂਟ ਜ਼ਿਆਦਾ ਜਿਹੜਾ ਉਹ ਖਰੀਦ ਲਿਆ, ਉਹਨਾਂ ਨੂੰ ਜਿਹੜੀ ਇਸ ਟਾਈਮ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹ ਜ਼ਿਆਦਾ ਕਰਨਾ ਪੈ ਰਿਹਾ ਹੈਗਾ। ਸੋ ਇਸੇ ਲਈ ਟਰੱਕਿੰਗ ਦੇ ਵਿੱਚ ਇਹੀ ਆਖਿਆ ਜਾਂਦਾ ਵੀ ਲੌਂਗ ਗੇਮ, ਲੌਂਗ ਹਾਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਜਿਹੜਾ ਚਾਹੀਦਾ ਆ। ਸੋ ਓਵਰਆਲ ਰਮਨ ਜੀ ਇੰਡਸਟਰੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਹੋਰ ਕੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ? ਰਾਜਕਰਨ ਬਿਲਕੁਲ ਸਹੀ ਕਿਹਾ ਤੁਸੀਂ। ਜਿਹੜੀ ਇੱਕ ਗੱਲ ਕੀਤੀ ਹੈ ਕਿ ਜਿਹੜੀ ਕਾਸਟ ਕਟਿੰਗ ਹੈਗੀ ਆ, ਕਾਸਟ ਕਟਿੰਗ ਜਿਹੜੀ ਕਰਨੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਔਰ ਖਾਸ ਕਰਕੇ ਜਿਹੜੀ ਟਰੱਕਿੰਗ ਦੇ ਵਿੱਚ ਆ
ਕਾਸਟ ਕਟਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ, ਕਿਉਂਕਿ ਇਦਾਂ ਦੇ ਜਿਹੜੇ ਸਿਚੁਏਸ਼ਨਸ, ਇਦਾਂ ਦੇ ਜਿਹੜੇ ਟਾਈਮ ਆਉਂਦੇ ਆ, ਉਹਦੇ ਵਿੱਚ ਜੇ ਤੁਸੀਂ ਪ੍ਰੋਪਰ ਕਾਸਟ ਕਟਿੰਗ ਨਹੀਂ ਕਰਦੇ, ਔਰ ਕਾਸਟ ਕਟਿੰਗ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਨਾ, ਤਾਂ ਸਾਰਿਆਂ ਨਾਲੋਂ ਜਿਹੜੀਆਂ ਸਾਡੀ ਟਰੱਕਿੰਗ ਕੰਪਨੀ ਦਾ ਇਸ਼ੂ ਹੈਗਾ, ਉਹ ਜਦੋਂ ਕਾਸਟ ਕਟਿੰਗ ਕਰਦੇ ਆ, ਉਹ ਸਾਰਿਆਂ ਨਾਲੋਂ ਜਿਹੜੀ ਵਲਨਰੇਬਲ ਚੀਜ਼ ਆ, ਜਿਹੜੀ ਉਹਨਾਂ ਨੂੰ ਐਕਚੁਅਲੀ ਉਹਨਾਂ ਦੀ ਕੰਪਨੀ ਨੂੰ ਹੋਰ ਥੱਲੇ ਲੈ ਕੇ ਜਾਂਦੀ ਆ, ਉੱਥੇ ਅਸੀਂ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਅਸੀਂ ਕਾਸਟ ਕਟਿੰਗ ਦੇ ਲਈ ਅਸੀਂ ਕਾਸਟ ਕਟਿੰਗ ਔਰ ਕਾਰਨਰ ਕੱਟ ਕਰਨੇ, ਇਹ ਦੋ ਚੀਜ਼ਾਂ ਦੇ ਵਿੱਚ ਫਰਕ, ਡਿਫਰੈਂਸ ਸਾਨੂੰ ਪਤਾ ਹੋਣਾ ਚਾਹੀਦਾ। ਸੇਮ ਹੀ ਕਰ ਜਾਂਦੇ ਆ ਕਰ ਲੋ। ਹਾਂ, ਸੋ ਜਿਹੜੀ ਕਾਸਟ ਕਟਿੰਗ ਆ, ਉਹ ਜਿਵੇਂ ਕਿ ਤੁਹਾਡੀ ਲੇਬਰ ਦੇ ਵਿੱਚ ਕਾਸਟ ਕਟਿੰਗ ਹੈਗੀ ਆ, ਤੁਸੀਂ ਜਿਹਦਾ ਆਪਾਂ ਗੱਲ ਕਰਦੇ ਰਾਜਕਰਨ ਕਿ ਟੈਕਨੋਲੋਜੀ ਨੂੰ ਤੁਸੀਂ ਕਿੰਨਾ ਯੂਜ਼ ਕਰਕੇ ਤੁਸੀਂ ਹੋਰ ਕਿੰਨੇ ਐਫੀਸ਼ੀਐਂਟ ਹੋ ਸਕਦੇ ਆ, ਟੈਕਨੋਲੋਜੀ ਦੇ ਨਾਲ ਤੁਸੀਂ ਕਿੰਨੀ ਕਾਸਟ ਕਟਿੰਗ ਕਰ ਸਕਦੇ ਕਿ ਤੁਹਾਡੀ ਲੇਬਰ ਜਿਹੜੀ ਆ ਉਹ ਘੱਟ ਹੋ ਜਾਵੇ, ਜਾਂ ਜਿਹੜੀ ਤੁਸੀਂ ਆਲਰੇਡੀ ਜਿਹੜੀ ਆਫਿਸ ਦੇ ਨਾਲ ਕੰਮ ਕਰਦੇ ਹੈਗੇ, ਜਿਹੜੇ ਆਫਿਸ 'ਚ ਤੁਹਾਡੇ ਕੰਮ ਕਰਦੇ ਆ, ਉਹਨਾਂ ਨੂੰ ਹੋਰ ਕਿੱਦਾਂ ਪ੍ਰੋਡਕਟਿਵ ਕੀਤਾ ਜਾਵੇ। ਹੋਰ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਕਰਨ ਵਾਲੀਆਂ, ਜਿਹਦੇ ਨਾਲ ਕਿ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਆ ਔਰ ਤੁਹਾਡੇ ਮੈਨ ਆਵਰਸ ਘਟਦੇ ਆ। ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਆ। ਅਸੀਂ ਜਦੋਂ ਕਾਸਟ ਕਟਿੰਗ ਦੀ ਗੱਲ ਕਰਦੇ ਆ, ਤੇ ਸਾਰਿਆਂ ਨਾਲੋਂ ਪਹਿਲਾਂ ਕਰ ਦਿੰਦੇ ਆ ਜੀ, ਚਲੋ ਡਰੱਗ ਟੈਸਟ ਛੱਡ ਦਿਓ, ਆਹ ਚੀਜ਼ ਛੱਡ ਦਿਓ, ਉਹ ਚੀਜ਼ ਨਾ ਕਰਾਓ, ਏਦਾਂ। ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਤੁਹਾਡੀ ਕੰਪਨੀ ਨੂੰ ਐਕਚੁਅਲੀ ਮਾਰ ਕਰਦੀਆਂ ਤੁਹਾਡੀ ਕੰਪਨੀ ਉੱਤੇ। ਔਰ ਜਿੱਦਾਂ ਕਿ ਸਾਰਿਆਂ ਨਾਲੋਂ ਜ਼ਿਆਦਾ ਕਾਸਟ ਕਟਿੰਗ ਹੋ ਜਾਂਦੀ ਆ ਕਿ ਰਿਪੇਅਰ, ਟਾਇਰਸ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ। ਔਰ ਉਹ ਚੀਜ਼ਾਂ ਜਿਹੜੀਆਂ ਆ, ਉਹ ਤੁਹਾਡੇ ਫਿਰ ਜਿਹੜੇ ਸਕੋਰ ਆ, ਕਿਉਂਕਿ ਤੁਸੀਂ ਇੰਸਪੈਕਸ਼ਨ 'ਚ ਫੇਲ ਹੋਣ ਲੱਗ ਜਾਂਦੇ ਆ, ਤੁਹਾਡੇ ਸਕੋਰ ਉੱਪਰ ਨੂੰ ਜਾਣ ਲੱਗ ਜਾਂਦੇ ਆ, ਐਂਡ ਦੈਨ ਉਹ ਡਿਸਟ੍ਰੈਸ ਦਾ ਮਾਮਲਾ ਹੋ ਜਾਂਦਾ। ਰਾਜਕਰਨ, ਅੱਜ ਦੀ ਤਰੀਕ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਇਸ਼ੂ ਹੈ ਇਸ ਵੇਲੇ, ਸਾਰਿਆਂ ਨਾਲੋਂ ਵੱਡਾ ਜਿਹੜਾ ਇਸ਼ੂ ਆ, ਉਹ ਆ ਥੈਫਟ ਦਾ। ਇੰਨਾ ਕੁ ਜ਼ਿਆਦਾ ਥੈਫਟ ਵਧਿਆ ਹੋਇਆ ਕਿ ਜਿਹਦਾ ਮਤਲਬ ਕਿ ਹੈਰਾਨੀ ਹੁੰਦੀ ਹੈ ਜਦੋਂ ਕਿਸੇ ਨੂੰ ਸੁਣੀਦਾ ਵੀ ਮਤਲਬ ਕਿ ਥੈਫਟ ਜਿਹੜਾ ਹੈ ਉਹ ਇਸ ਤਰ੍ਹਾਂ ਵੀ ਹੋ ਰਿਹਾ ਹੈਗਾ। ਦੂਸਰੀ ਚੀਜ਼ ਜਿਹੜੀ ਆ, ਉਹ ਇਸ ਵੇਲੇ ਜਿਹੜੀ ਟਰੱਕਿੰਗ ਨੂੰ ਸਾਰਿਆਂ ਨੂੰ ਮੋਸਟ ਹਰਟ ਕਰ ਰਹੀ ਆ, ਉਹ ਕਰ ਰਹੀ ਆ ਡਰਾਈਵਰ ਟ੍ਰੇਨਿੰਗ। ਡਰਾਈਵਰ ਦੀ ਟ੍ਰੇਨਿੰਗ ਬਿਲਕੁਲ ਨਹੀਂ ਹੈਗੀ ਸੀਗੀ ਪਿਛਲੇ 2-3 ਸਾਲਾਂ ਦੇ ਵਿੱਚ। ਜਿਹੜੇ ਡਰਾਈਵਰਸ ਹਾਇਰ ਹੋਏ ਆ, ਨਵੇਂ ਡਰਾਈਵਰਸ ਆਏ ਆ, ਉਹਨਾਂ ਦੀ ਓਰੀਐਂਟੇਸ਼ਨ, ਟ੍ਰੇਨਿੰਗ, ਸਾਰਾ ਕੁਝ ਜਿਹੜਾ ਆ ਉਹ ਬਿਲਕੁਲ ਨਾ ਦੇ ਬਰਾਬਰ ਸੀਗਾ। ਸੋ ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਹੈਗੀ ਆ, ਇਹ ਖੜੀ ਹੋ ਰਹੀ ਆ। ਇੱਕ ਹੋਰ ਜਿਹੜੀ ਚੀਜ਼ ਹੈ ਕਿ ਆਪਣੇ ਕੱਲ ਗ੍ਰੇਪ ਵਾਈਨ ਦੇ ਉੱਤੇ ਜਿਹੜਾ ਆ, ਜਿਹੜੀ ਪੁਲਿਸ ਆ, 3-4 ਡਿਸਟ੍ਰਿਕਟ ਦੀ ਪੁਲਿਸ ਆ, ਉਹਨਾਂ ਨੇ ਇਕੱਠਿਆਂ ਹੋ ਕੇ ਆਪਰੇਸ਼ਨ ਕੀਤਾ ਸੀ, ਤੇ ਗ੍ਰੇਪ ਵਾਈਨ ਤੇ 6 ਘੰਟਿਆਂ ਦੇ ਵਿੱਚ ਤਕਰੀਬਨ 300 ਤੋਂ ਉੱਤੇ ਟਿਕਟਾਂ ਇਸ਼ੂ ਹੋਈਆਂ। ਸੋ ਇਹ ਜਿਹੜੀਆਂ ਟਿਕਟਾਂ ਇਸ਼ੂ ਹੋਈਆਂ, ਇਹਦੇ ਵਿੱਚ ਜੇ ਮੈਂ ਡੀਟੇਲ ਦੇਵਾਂ, 318 ਸਾਈਟੇਸ਼ਨਸ ਇਸ਼ੂ ਹੋਈਆਂ, 225 ਜਿਹੜੀਆਂ ਸਪੀਡ ਦੀਆਂ ਹੈਗੀਆਂ, 54 ਜਿਹੜੀਆਂ ਕਮਰਸ਼ੀਅਲ ਟਰੱਕਸ ਦੀਆਂ ਹੈਗੀਆਂ ਸਪੀਡ ਦੇ ਉੱਤੇ, 29 ਜਿਹੜੀਆਂ ਹੈਗੀਆਂ ਮਕੈਨੀਕਲ ਵਾਇਲੇਸ਼ਨਸ ਹੈਗੀਆਂ, 3 ਸੈਲਫੋਨ ਵਾਇਲੇਸ਼ਨਸ ਆ, 7 ਜਿਹੜੀਆਂ ਸੀਟ ਬੈਲਟ ਆ, 15 ਵਾਰਨਿੰਗ ਆ, 25 ਕਮਰਸ਼ੀਅਲ ਵਹੀਕਲ ਜਿਹੜੇ ਆ ਉਹ ਇੰਸਪੈਕਟ ਕੀਤੇ ਗਏ ਆ, 2 ਇੰਪਾਊਂਡ ਹੋਏ ਆ। ਸੋ ਇਹ ਵੀ ਜਿਹੜੀ ਚੀਜ਼ ਆ, ਇਹ ਧਿਆਨ ਰੱਖਣ ਯੋਗ ਹੈ ਕਿ ਤੁਹਾਡੇ ਡਰਾਈਵਰ ਕਿੰਨੇ ਟ੍ਰੇਨਡ ਹੈਗੇ ਆ, ਤੁਹਾਡੇ ਡਰਾਈਵਰ ਕਿੰਨੇ ਕੁ ਐਫੀਸ਼ੀਐਂਟ ਹੈਗੇ ਆ ਬਾਹਰ। ਕਿਉਂਕਿ ਜਦੋਂ ਕੋਈ ਕੰਪਨੀ ਜਿਹੜੀ ਆ, ਟਰੱਕਿੰਗ ਕੰਪਨੀ ਆ, ਉਹ ਪ੍ਰੋਬਲਮ ਚ ਆਉਂਦੀ ਆ, ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦੀ ਡਰਾਈਵਰ ਸਾਈਡ ਜਿਹੜੀ ਆ ਉਹ ਪ੍ਰੋਬਲਮ ਚ ਆਉਂਦੀ ਆ। ਕਿਉਂਕਿ ਫਰੇਟ ਵੀ ਉਹ ਕੋਸ਼ਿਸ਼ ਕਰਕੇ ਕਰੀ ਜਾਂਦੇ ਆ, ਰੇਟ ਘੱਟ ਤੇ ਵੀ ਕੰਮ ਕਰੀ ਜਾਂਦੇ ਆ, ਪਰ ਜਦੋਂ ਡਰਾਈਵਰ ਵੱਲੋਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਨਾ, ਉਦੋਂ ਫਿਰ ਤੁਹਾਡਾ ਜਿਹੜੀ ਸਿਚੁਏਸ਼ਨ ਆ ਉਹ ਵਰਸ ਟੂ ਵਰਸ ਹੁੰਦੀ ਜਾਂਦੀ ਹੈ, ਕਿਉਂਕਿ ਤੁਹਾਡੇ ਸਕੋਰ ਉੱਪਰ ਚਲੇ ਜਾਂਦੇ ਆ ਔਰ ਤੁਹਾਨੂੰ ਜਿਹੜਾ ਕੰਮ ਮਿਲਣਾ ਉਹ ਬੰਦ ਹੋ ਜਾਂਦਾ। ਦੂਸਰੀ ਚੀਜ਼ ਰਾਜਕਰਨ ਜਿਹੜੀ ਇਸ ਵੇਲੇ ਚੱਲ ਰਹੀ ਆ, ਉਹ ਇਹ ਆ ਕਿ ਜਿੱਤੋਂ ਅਸੀਂ ਕਵਾਂਗੇ ਕਿ ਮਨਾ ਕਰਾਂਗੇ ਕਿ ਪਲੀਜ਼ ਉਹ ਚੀਜ਼ ਨਾ ਕਰੋ, ਕਿਉਂਕਿ ਉਹ ਚੀਜ਼ ਤੁਹਾਨੂੰ ਬੜੀ ਜਲਦੀ ਠੱਪ ਕਰ ਸਕਦੀ ਹੈ, ਤੁਹਾਡੇ ਕੰਮ ਨੂੰ ਖਤਮ ਕਰ ਸਕਦੀ ਹੈ। ਉਹ ਆ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਲੋਡ, ਆਪਣੀ ਟਰੱਕਿੰਗ ਕੰਪਨੀ ਦੇ ਨਾਂ ਤੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ, ਲੋਡ ਇੱਕ ਦੂਜੇ ਨੂੰ ਦਿੰਦੇ ਆ ਜੀ, ਉਹ ਜਿਹੜੀ ਚੀਜ਼ ਆ ਉਹ ਇਸ ਵੇਲੇ ਬਹੁਤ ਹੀ ਪ੍ਰੋਬਲਮੈਟਿਕ ਹੈਗੀ ਆ। ਕਿਉਂਕਿ ਤੁਹਾਨੂੰ ਜਿਹੜੀਆਂ ਹਾਈਵੇ ਐਪਸ ਆ ਜਾਂ ਹੋਰ ਜਿਹੜੀਆਂ ਐਪਸ ਚੱਲੀਆਂ ਹੋਈਆਂ, ਉਹ ਤੁਹਾਨੂੰ ਉਹਨਾਂ ਦੇ ਸਿਸਟਮ ਦੇ ਵਿੱਚ ਬੈਨ ਕਰ ਦਿੰਦੀਆਂ ਕਿ ਤੁਸੀਂ ਡਬਲ ਬ੍ਰੋਕਰਿੰਗ ਕਰ ਰਹੇ ਆ, ਤੇ ਉਸ ਤੋਂ ਬਾਅਦ ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਤੇ ਜਿਹੜਾ ਦੂਜਾ ਇੱਕ ਅੱਜ ਹੋਰ ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਚੱਲ ਰਿਹਾ, ਉਹ ਇਹ ਆ ਕਿ ਕਾਲਸ ਆਉਂਦੀਆਂ ਕਿ ਭਾਜੀ ਸਾਡੇ ਨਾਂ ਤੇ ਲੋਡ ਚੋਰੀ ਹੋ ਰਿਹਾ। ਸੋ ਆਪਣੇ ਡਾਟੇ ਨੂੰ ਤੁਸੀਂ ਕਿਹਨੂੰ ਦਿੰਦੇ ਆ, ਆਪਣੇ ਇਨਫੋਰਮੇਸ਼ਨ ਨੂੰ ਤੁਸੀਂ ਕਿਹਨੂੰ ਦਿੰਦੇ ਆ, ਇਹ ਬਹੁਤ ਜ਼ਰੂਰੀ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਇਸ ਵੇਲੇ ਟਰੱਕਿੰਗ ਨੂੰ ਹੋਰ ਜ਼ਿਆਦੀਆਂ ਹਰਟ ਕਰ ਰਹੀਆਂ ਹੈਗੀਆਂ। ਔਰ ਮੇਰੀ ਰਿਕੁਐਸਟ ਹੀ ਹੈ ਸਾਰਿਆਂ ਨੂੰ
ਕਿ ਜੇ ਤੁਸੀਂ ਵਧੀਆ ਇੰਸ਼ੋਰੈਂਸ ਕੰਪਨੀ ਨਾਲ ਹੈਗੇ ਆ, ਤੁਹਾਡਾ ਰੇਟ ਠੀਕ ਹੈਗਾ, ਪਲੀਜ਼ ਮੂਵ ਕਰਨ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਸ ਵੇਲੇ ਕੋਈ ਵੀ ਚੀਜ਼ ਵਧੀਆ ਨਹੀਂ ਮਿਲ ਰਹੀ। ਜੇ ਡਰਾਈਵਰ ਜਿੱਥੇ ਵੀ ਕੰਮ ਕਰ ਰਹੇ ਹੈਗੇ, ਜੇ ਉੱਥੇ ਕੰਮ ਕਰ ਰਹੇ ਆ, ਪਲੀਜ਼ ਸਟਿਕ ਅਰਾਊਂਡ, ਮੂਵ ਅਰਾਊਂਡ। ਜਦੋਂ ਤੁਸੀਂ ਕਰਦੇ ਆ ਉਦੋਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਸੋ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਸਾਨੂੰ ਦੇਖ ਕੇ ਕੰਮ ਕਰਨੀਆਂ ਚਾਹੀਦੀਆਂ। ਜੀ ਬਿਲਕੁਲ। ਸੋ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਜ਼ਰੂਰ ਬਦਲਣਾ ਚਾਹੀਦਾ, ਮੋਲਡ ਕਰਨਾ ਚਾਹੀਦਾ, ਤਾਂ ਜੋ ਤੁਸੀਂ ਉਸ ਦਾ ਬੈਸਟ ਬੈਨੀਫਿਟ ਜਿਹੜਾ ਉਹ ਲੈ ਸਕੋ। ਸਿਚੁਏਸ਼ਨਸ ਤਾਂ ਦੇਖੋ ਇਹ ਮਾੜੀਆਂ ਚੰਗੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। 4 ਸਾਲ ਪਹਿਲਾਂ ਦੀ ਗੱਲ ਆ, ਕੋਵਿਡ ਦਾ ਹੀ ਵਕਤ ਸੀਗਾ, ਜਦੋਂ ਸਭ ਬਾਕੀਆਂ ਪਾਉਂਦੇ ਫਿਰਦੇ ਸੀਗੇ ਵੀ ਬੱਲੇ ਬੱਲੇ ਹੋਈ ਪਈ ਆ, ਹਨਾ ਵੀ ਸਭ ਨੂੰ ਹੀ ਪਤਾ ਹੈ। ਉਸ ਤੋਂ ਬਾਅਦ ਉਹਨੇ ਡਾਊਨ ਟਰਨ ਆਇਆ, ਚਲੋ ਕੋਈ ਨਹੀਂ, ਇਹ ਵੀ ਨਹੀਂ ਰਹਿਣਾ, ਹੌਸਲਾ ਰੱਖੋ, ਇਹ ਸੈੱਟ ਹੋ ਜਾਣਾ, ਇਹ ਵੀ ਮਾੜੇ ਟਾਈਮ ਤੋਂ ਚੰਗਾ ਟਾਈਮ ਜਿਹੜਾ ਮੁੜ ਦੁਬਾਰਾ ਜਿਹੜਾ ਉਹ ਆਵੇਗਾ। ਸੋ ਕੁਝ ਕਾਲਰ ਵੀ ਜੁੜੇ ਆ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਕਾਲਰ ਤੋਂ ਪਹਿਲਾਂ ਇੱਕ ਜੀ। ਰਮਨ ਜੀ, ਪਤਾ ਨਹੀਂ ਨਿਊਯਾਰਕ ਤੋਂ ਕਾਲਰ ਦੀ ਕਾਲ ਆਈ ਸੀ ਲੋਡ ਬੋਰਡ ਨੂੰ ਲੈ ਕੇ, ਕਹਿੰਦੇ ਵੀ ਉੱਥੇ ਅਪੀਅਰ ਹੁੰਦੇ ਹੈਗੇ ਆ ਲੋਡ ਤੇ ਇੱਕਦਮ ਫਿਰ ਡਿਸਅਪੀਅਰ ਹੋ ਜਾਂਦੇ ਆ ਜਦੋਂ ਕੋਈ ਬੁੱਕ ਕਰਨ ਲੱਗਦੇ ਆ, ਤੇ ਮੈਨੂੰ ਜ਼ਿਆਦਾ ਉਹਦਾ ਸਮਝ ਨਹੀਂ ਆਈ। ਸੋ ਜਿਹੜੇ ਕਾਲਰ ਆ ਜੇ ਉਹ ਕਾਲ ਕਰ ਸਕਦੇ, ਇਸ ਟਾਈਮ ਆਪਾਂ ਲਾਈਵ ਪ੍ਰੋਗਰਾਮ ਕਰ ਰਹੇ ਆ, 10 ਵਜੇ ਤੋਂ ਹੀ ਚੱਲਣਾ, ਅੱਧਾ ਘੰਟਾ ਹੋਰ ਪ੍ਰੋਗਰਾਮ ਆ, ਤੇ 408-272-5200 ਤੇ ਕਾਲ ਕਰ ਸਕਦੇ ਜੀ। 4082725200 ਹਰਜੋਤ ਜੀ, ਇਹਦਾ ਮੈਂ ਕਹਿ ਦਿਆਂ ਕਿ ਜੇ ਤੁਸੀਂ ਕੋਈ ਵਧੀਆ ਲੋਡ ਬੋਰਡ ਤੇ ਆਉਂਦਾ ਹੈ ਨਾ, ਤੇ ਇੱਕ ਲੋਡ ਦੇ ਲਈ 100 ਬੰਦਾ ਪਿੱਛੇ ਬੈਠਾ ਹੁੰਦਾ ਜਿਹੜਾ ਦੇਖਦਾ ਹੁੰਦਾ। ਸੋ ਕਿਹੜਾ ਪਹਿਲਾਂ ਉੱਤੇ ਅੱਖ ਰੱਖ ਜਾਂਦਾ, ਕਿਹਦੀ ਕਾਲ ਪਹਿਲਾਂ ਚੱਕੀ ਜਾਂਦੀ ਬ੍ਰੋਕਰ ਕੋਲੋਂ, ਕਿੱਦਾਂ ਹੋ ਜਾਂਦਾ। ਸੋ ਇਹ ਚੀਜ਼ਾਂ ਹੈਗੀਆਂ ਆ, ਇਹ ਚੀਜ਼ਾਂ ਕੋਈ ਅਬਨੋਰਮਲ ਨਹੀਂ, ਨੋਰਮਲ ਆ। ਜਦੋਂ ਤੁਸੀਂ ਬੁੱਕ ਕਰ ਲੱਗਦੇ, ਹੋ ਸਕਦਾ ਆਲਰੇਡੀ ਬੁੱਕ ਹੋ ਗਿਆ ਹੋਵੇ, ਤੁਸੀਂ ਕਦੋਂ ਦੇਖਿਆ ਲੋਡ ਨੂੰ, ਤੁਸੀਂ ਕਦੋਂ ਉੱਤੇ ਤੁਹਾਡੀ ਨਜ਼ਰ ਗਈ ਆ, ਤੇ ਹੋ ਸਕਦਾ ਕਿਸੇ ਦੀ ਹੋਰ ਦੀ ਪਹਿਲਾਂ ਗਈ ਹੋਵੇ। ਸੋ ਇਟ ਆਲ ਡਿਪੈਂਡਸ। ਔਰ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੇ ਲੋਡਸ ਆ ਉਹਨਾਂ ਨੇ ਆਲਰੇਡੀ ਪਿੱਛੇ ਬੁੱਕ ਕੀਤੇ ਹੁੰਦੇ ਆ, ਲੇਕਿਨ ਐਵੇਂ ਇੱਕ ਟਾਈਮ ਕੱਢਣ ਨੂੰ ਉਹ ਪਾ ਦਿੰਦੇ ਆ, 4 ਕਾਲਰ ਲੈਣ ਨੂੰ, ਕੋਈ ਨਵੇਂ ਕੈਰੀਅਰ ਸਾਈਨ ਅਪ ਕਰਨ ਨੂੰ ਜਾਂ ਏਦਾਂ ਕਰਨ ਨੂੰ ਪਾ ਦਿੰਦੇ ਆ। ਪਰ ਡੈਫੀਨੇਟਲੀ ਇਹ ਚੀਜ਼ਾਂ ਆਮ ਤੌਰ ਤੇ ਰੋਜ਼ ਹੀ ਹੁੰਦੀਆਂ ਜੀ। ਇਹ ਤਾਂ ਫਿਰ ਜਿੱਦਾਂ ਕੱਲ ਟਰੰਪ ਉਹਨਾਂ ਨੇ ਇੱਕ ਟਵੀਟ ਕੀਤਾ ਸੀ, ਭਾਈ ਹੁਣ ਖਰੀਦਣ ਦਾ ਮੌਕਾ ਆ ਸਟਾਕ, ਤੇ ਬਸ ਜਿਨ੍ਹਾਂ ਨੇ ਖਰੀਦ ਲਿਆ ਬਾਅਦ ਦੇ ਵਿੱਚ ਮਾਰਕੀਟ ਮੈਨੀਪੂਲੇਸ਼ਨ ਕਰ ਗਿਆ ਮਿੱਤਰ, ਪੂਰੀ ਦੀ ਪੂਰੀ ਜਿਹੜੀ ਉਹ ਕਰ ਗਿਆ। ਇਹ ਰਹਿ ਗਏ, ਦੇਖਦੇ ਰਹਿ ਗਏ। ਹਮ ਜੇ ਹੋਣਗੇ ਕਿਸੇ ਕੋ ਤਾਂ ਹੀ ਖਰੀਦੂ, ਜਿਹੜੇ ਇਹਦੇ ਯਾਰਾਂ ਕੋ ਤਾਂ ਸੀਗੇ ਉਹਨਾਂ ਨੇ ਖਰੀਦ ਲਏ। ਇਹ ਚੀਜ਼ ਤਾਂ ਜਿਹੜਾ ਹੈ ਆਪਣੇ ਸਾਹਮਣੇ ਹੀ ਆ। ਅੱਛਾ, ਇਹਦੇ ਵਿੱਚ ਕਿਉਂਕਿ ਮਾਰਕੀਟ ਹੀ ਅਬਨੋਰਮਲ ਹੈ, ਇਸ ਲਈ ਜਿਹੜੀ ਕੋਈ ਸਿਚੁਏਸ਼ਨ ਆ, ਜਿਹੜੇ ਲੋਡ ਆਉਂਦੇ ਆ ਨਾਲ ਦੇ ਨਾਲ ਗੈਪ ਹੋ ਜਾਂਦੇ ਆ, ਉਹ ਵੇਖਣ ਨੂੰ ਵੀ ਏਦਾਂ ਲੱਗਦਾ ਵੀ ਅਬਨੋਰਮਲ ਜਿਹੜਾ ਕੰਮ ਚੱਲ ਰਿਹਾ। ਸਕੈਮ ਅੱਜ ਕੱਲ ਕਹਿ ਨਹੀਂ ਸਕਦੇ, ਹੈ ਹੀ ਬਹੁਤ ਤਰ੍ਹਾਂ ਦੇ, ਪਤਾ ਹੀ ਨਹੀਂ ਲੱਗਦਾ, ਨਿਤ ਨਵਾਂ ਜਿਹੜਾ ਕੋਈ ਸਕੈਮ ਜਿਹੜਾ ਪਤਾ ਲੱਗਦਾ ਰਹਿੰਦਾ। ਬਿਲਕੁਲ, ਅੱਖਾਂ ਖੋਲ ਕੇ ਜ਼ਰੂਰ ਰੱਖਣੀ ਚਾਹੀਦੀ। ਨਵਾਂ ਚੱਲ ਪਿਆ ਹੈਗਾ, ਇੱਕ ਨਵਾਂ ਸਕੈਮ ਆ ਰਿਹਾ ਹੈਗਾ। AAA ਪ੍ਰੋਟੈਕਟ ਨਾਂ ਦੀ ਕੰਪਨੀ ਆ, AAA ਪ੍ਰੋਟੈਕਟ ਨਾਂ ਦੀ ਕੰਪਨੀ ਆ, ਜਿਹੜੀ ਤੁਹਾਨੂੰ ਕਾਲ ਕਰਦੀ ਆ, ਇੰਡੀਆ ਤੋਂ ਕਾਲ ਆਉਂਦੀ ਆ, ਤੇ ਉਹ ਤੁਹਾਨੂੰ ਟਿਕਟ ਫਾਈਟਿੰਗ ਪਲਾਨ ਵੇਚਦੇ ਆ। ਟਿਕਟ ਫਲਾਈਟਿੰਗ ਪਲਾਨ। ਸੋ ਪਲੀਜ਼, ਜੇ ਤੁਹਾਨੂੰ AAA ਪ੍ਰੋਟੈਕਟ ਦੀ ਕਾਲ ਆਉਂਦੀ ਆ ਤੇ ਉਹ ਟਿਕਟ ਫਾਈਟਿੰਗ ਪਲਾਨ ਵਰਤਦੇ ਹੈਗੇ, ਵੇਚਦੇ ਹੈਗੇ ਆ, ਤੇ ਉਹਦਾ ਧਿਆਨ ਰੱਖਿਓ ਉਹਦੇ ਨਾਲ, ਕਿਉਂਕਿ ਉਹਨਾਂ ਦੀ ਜਿਹੜੀ ਪਲਾਨ ਹੈਗੀ ਆ ਉਹ ਸਿੰਪਲੀ ਇੱਕ ਸਿਰਫ ਪਲਾਨ ਹੀ ਆ, ਹੋਰ ਕੁਝ ਨਹੀਂ ਕਰਕੇ। ਜੀ, ਮਤਲਬ ਕਰਦੇ ਕਰਾਉਂਦੇ ਕੁਝ ਨਹੀਂ, ਪੈਸੇ ਹੀ ਲੈਣੇ ਉਹਨਾਂ ਨੇ ਤੁਹਾਡੇ। ਮੁੱਕ ਦੀ ਗੱਲ ਇਹ ਆ। ਹਾਂ, ਆਪਣੇ ਕੋਲ ਨਾਪਟਾ ਦੀ ਪਲਾਨ ਹੈਗੀ ਆ, ਨਾਪਟਾ ਦੀ 2995 ਦੇ ਵਿੱਚ ਪਲਾਨ ਹੈਗੀ ਆ, ਸੋ ਉਹ ਲੈ ਲਓ, ਸੋ ਮਤਲਬ ਵਧੀਆ ਰਹੋਗੇ ਜੀ। ਆਪਣੇ ਅਗਲੇ ਕਾਲਰ ਨੇ ਜੀ ਜੁੜੇ ਨੇ ਸੁਖ। ਹਾਂਜੀ ਸੁਖ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਆਪਾਂ ਇਨਫੋਰਮੇਸ਼ਨ ਦੇਣੀ ਆ। ਨਵਾਂ ਹੁਣ ਸਕੈਮ ਦੀ ਗੱਲ ਆਪਾਂ ਕਰਦੇ ਆ, ਨਵਾਂ ਹੀ ਚੱਲਣ ਡਿਆ ਆ। ਮੈਂ ਫਰਾਈਡੇ ਸੀਗਾ ਇੱਥੇ ਬੋਸਟਨ ਬੈਠਾ ਸੀਗਾ, ਤੇ ਇੱਕ ਲੋਡ ਲਾਇਆ ਉਹਨਾਂ ਨੇ 300 ਮੀਲਾਂ ਦਾ $2500। ਠੀਕ ਹੈ। ਤੇ ਮੈਂ ਉਹ ਫਟਾਫਟ ਉਹਨੂੰ ਈਮੇਲ ਕੀਤੀ, ਤੇ ਉਹਦਾ ਈਮੇਲ ਆਇਆ ਕਿ ਇਹ ਜਿਹੜਾ ਐਮਾਜ਼ਨ ਰੀਲੇ ਦਾ ਲੋਡ ਆ। ਤੇ ਹੋ ਸਕਦਾ ਭਾਜੀ ਉਹਨਾਂ ਨੂੰ ਪਤਾ ਵੀ ਹੋਵੇ, ਤੇ ਉਹ ਕੀ ਤੂੰ ਲੌਗਇਨ ਕਰ ਸਕਦਾ ਐਮਾਜ਼ਨ ਰੀਲੇ? ਸਾਈਨ ਅਪ ਕਰੂੰਗਾ ਮੈਂ, ਓਕੇ ਕਰ ਲੈਂਦੇ ਆ ਜੀ, $2500 ਲੋਡ ਆ। ਉਹਨੇ ਮੈਨੂੰ ID ਪਾਸਵਰਡ ਭੇਜਿਆ ਆ, ਤੇ ਉਹ ਐਮਾਜ਼ਨ ਰੀਲੇ ਐਪ ਡਾਊਨਲੋਡ ਮੈਂ ਕੀਤੀ ਆ, ਉਹਦੇ ਵਿੱਚ ਸਾਈਨ ਅਪ ਕੀਤਾ ਆਪਣਾ ਪ੍ਰੋਪਰ, ਮੈਂ ਫੇਸ ਵੇਸ ਸਾਰਾ ਬਣਾ ਕੇ ਨਾ, ਆਪਣਾ ਲਾਇਸੈਂਸ ਅੱਗੇ ਪਿੱਛੇ। ਤੇ ਉਸ ਤੋਂ 10 ਮਿੰਟ ਬਾਅਦ ਉਹ ਗਾਇਬ ਹੋ ਗਿਆ। ਆਪਣੀ ਈਮੇਲ ਉਹਦੀ ਆਈ ਨਹੀਂ ਦੁਬਾਰਾ, ਉਹਨੂੰ ਮੈਂ ਕੁਐਸਚਨ ਮਾਰਕ ਭੇਜੀ ਆ। ਅੱਜ ਹੁਣ ਉਹ ਰੀਲੇ ਦੀ ਐਪ ਮੇਰੇ ਅਕਾਊਂਟ ਦੇ ਵਿੱਚ ਖੁੱਲੀ ਸੀਗੀ, ਤੇ ਉਹਦੇ ਵਿੱਚ ਲਿਖਿਆ ਆ ਗਿਆ ਕਿ ਤੁਹਾਡੇ ਜਿਹੜੇ ਆ ਨਾ ਲੋਡ ਐਡ ਹੋ ਰਹੇ ਆ ਉਹਦੇ ਵਿੱਚ, ਮਤਲਬ ਉਹਦੇ ਵਿੱਚ ਲੋਡ ਬੁੱਕ ਕੀਤੇ ਹੋਏ ਆ ਉਹਨਾਂ ਨੇ, ਜਿਹੜੇ ਚੱਕਣੇ ਆ ਪ੍ਰੀ ਲੋਡਡ ਟ੍ਰੇਲਰ ਐਮਾਜ਼ਨ ਦੇ। ਤੁਹਾਡੇ ਅਕਾਊਂਟ ਉਹਨਾਂ ਨੇ ਬਣਵਾ ਕੇ ਤੇ ਤੁਹਾਡੇ ਨਾਂ ਤੇ ਹੁਣ ਲੋਡ ਚੱਕ ਲਿਆ? ਹਾਂਜੀ, ਔਰ ਇਹ ਚੀਜ਼ ਮੈਂ ਪਿਛਲੇ 3 ਦਿਨ ਤੋਂ ਦੇਖ ਰਿਹਾ, ਇਹ ਹੋ ਰਹੀ ਆ। ਮਤਲਬ ਬ੍ਰੋਕਰੇਜ ਕੰਪਨੀਆਂ ਉੱਤੇ ਹੁਣ ਉਹਦੀ MC ਮੇਰੇ ਕੋਲ ਸੀਗੀ ਬੰਦੇ ਦੀ, ਉਹ ਮੈਂ ਜਦੋਂ MC ਪਾਈ ਆ ਤਾਂ ਉਹ ਯੂਨਿਟ ਕੋਈ ਨਹੀਂ ਹੈਗੀ ਉੱਤੇ ਹੀ, ਬ੍ਰੋਕਰੇਜ ਕੰਪਨੀ ਉਹਨੇ ਖੋਲੀ ਹੋਈ ਆ।
ਤੇ ਉਹ ਲੋਕਾਂ ਦੇ ਨਾਂ ਦੇ ਉੱਤੇ ਆਈਡੀਆਂ ਬਣਾ ਕੇ ਤੇ ਹੁਣ ਮੇਰੀ Amazon ਰੀਲੇ ਨਾਲ ਗੱਲ ਹੋਈ ਆ, ਰਾਤੀ ਇੱਕ ਲੋਡ ਚੱਕ ਵੀ ਲਿਆ ਉਹਨਾਂ ਨੇ ਮੇਰੇ ਨਾਂ ਦੇ ਉੱਤੇ। ਅੱਛਾ, ਉਹ ਕਿੱਥੋਂ ਚੱਕਿਆ? ਹਾਂਜੀ, ਉਹ ਪੋਰਟ ਵਰਥ ਜਾਰਜੀਆ ਤੋਂ। ਤੇ ਤੁਸੀਂ ਕਿੱਥੇ ਸੀ? ਮੈਂ ਤੇ ਸੀਗਾ ਆਪਣਾ ਇੱਥੇ ਨਿਊਯਾਰਕ। ਅੱਛਾ, ਮੈਂ ਕਿਹਾ ਮੈਂ ਤਾਂ Amazon ਨਾਲ ਕੰਮ ਹੀ ਨਹੀਂ ਕਰਦਾ, ਮੈਨੂੰ ਏਦਾਂ ਈਮੇਲ ਆਈ ਆ, ਮੇਰੇ ਕੋਲ ਪ੍ਰੂਫ ਹੈਗੇ, ਜੇ ਮੈਨੂੰ ਕੱਲ ਨੂੰ ਕੋਈ ਪੁੱਛੂਗਾ। ਬਟ ਮੈਂ ਤੇ ਤੁਸੀਂ ਅਕਾਊਂਟ, ਅੱਛਾ ਤੁਸੀਂ ਜਿਹੜਾ Amazon ਰੀਲੇ ਦਾ ਜਿਹੜਾ ਅਕਾਊਂਟ ਬਣਿਆ ਹੈ ਤੇ ਉਹ ਫਿਰ ਡਿਲੀਟ ਨਹੀਂ ਹੋਇਆ ਕਿਉਂਕਿ ਅੱਛਾ ਯੂਜ਼ਰ ਨੇ ਪਾਸਵਰਡ ਹੀ ਤੁਸੀਂ ਉਹਦਾ ਵਰਤਿਆ ਸੀ ਨਾ? ਹਾਂਜੀ, ਬਟ ਉਹ ਮੈਂ ਉਦੋਂ ਡਿਲੀਟ ਕਰਨ ਦੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜਾ ਫਰਾਡ ਆ, ਮੈਂ ਡਿਲੀਟ, ਕਿਉਂਕਿ ਉਹ ਮੇਰਾ ਜਿਹੜਾ ਰੈਗੂਲਰ Amazon ਅਕਾਊਂਟ ਅਸੀਂ ਯੂਜ਼ ਕਰਦੇ ਉਹ ਵੀ ਨਾਲ ਹੀ ਡਿਲੀਟ ਕਰਦਾ ਪਿਆ ਸੀ। ਫਿਰ ਮੈਂ ਸਿਰਫ ਆਪਣਾ ਫੋਨ ਨੰਬਰ ਚੇਂਜ ਕਰਕੇ ਉਹਨੂੰ ਛੱਡ ਦਿੱਤਾ ਸੀ। ਬਟ ਸਮਹਾਓ ਉਹਨਾਂ ਨੇ ਜਿਹੜਾ ਉਹਨੂੰ ਫਿਗਰ ਆਊਟ ਕਰਕੇ ਤੇ ਉਹ ਲੋਡ ਚੱਕ ਲਿਆ ਆਲਰੇਡੀ ਰਾਤੀ। ਤੇ ਅੱਜ ਜਿਹੜਾ ਔਰ 2 ਲਾਈਨਅਪ ਚ ਲੋਡ ਆਲਰੇਡੀ ਕੀਤੇ, ਹੁਣ ਉਹਨਾਂ ਨੇ ਗੱਲਬਾਤ ਹੋਈ ਆ ਤਾਂ ਉਹ ਕਹਿੰਦੇ ਅਸੀਂ ਚੈੱਕ ਕਰਦੇ ਆ ਕਿਹੜਾ ਬੰਦਾ ਲੋਡ ਚੱਕਣ ਆਇਆ ਉੱਥੇ। ਠੀਕ ਆ, ਤਾਂ ਥੈਂਕ ਯੂ ਦੱਸਣ ਦੇ ਲਈ। ਅਵੇਅਰ ਕਰਨਾ ਸੀ ਸਾਰਿਆਂ ਨੂੰ ਭਾਜੀ, ਰੇਟ ਦੇਖ ਕੇ ਮਤਲਬ ਆਪਣਾ ਉਹ ਨਾ ਕਰੋ। ਇਹ ਗਲਤੀਆਂ ਕਈ ਵਾਰੀ ਅਸੀਂ 7 ਸਾਲ ਹੋ ਗਏ ਸਾਡੇ ਕੋਲ ਵੀ ਹੋ ਜਾਂਦੀਆਂ, ਬਾਕੀ ਨਵੇਂ ਬੰਦੇ ਤਾਂ ਨਵੇਂ ਹੀ ਆ ਜੀ। ਥੈਂਕ ਯੂ ਸੁਖ ਜੀ। ਥੈਂਕ ਯੂ ਭਾਜੀ, ਮਿਹਰਬਾਨੀ ਜੀ। ਰਮਨ ਜੀ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ Amazon ਰੀਲੇ ਦੇ ਨਾਲ ਕਾਫੀ ਬੰਦੇ ਜਿਹੜੇ ਆ ਉਹ ਕਰ ਰਹੇ ਹੈਗੇ। ਜੇ ਤੁਹਾਡਾ ਡਾਇਰੈਕਟਲੀ Amazon ਦੇ ਨਾਲ ਅਕਾਊਂਟ ਨਹੀਂ ਹੈਗਾ, ਤੁਸੀਂ ਏਦਾਂ ਕਿਸੇ ਦਾ ਵੀ ਲੋਡ ਜਿਹੜਾ ਦਿੱਤਾ ਆ Amazon ਦਾ ਨਾ ਚੱਕੋ, ਕਿਉਂਕਿ ਉਹ ਮੋਸਟ ਪ੍ਰੋਬੇਬਲੀ ਜਿਹੜਾ ਫਰਾਡ ਬਹੁਤ ਹੋ ਰਿਹਾ ਉਹਨਾਂ ਦੇ ਨਾਂ ਤੇ। ਉਹਨਾਂ ਦੇ ਟ੍ਰੇਲਰ ਜਿਹੜੇ ਆ ਬਹੁਤ ਚੋਰੀ ਵੀ ਹੋ ਰਹੇ ਆ, ਮੂਵ ਹੋ ਰਿਹਾ, ਬਹੁਤ ਕੁਝ ਹੋ ਰਿਹਾ। ਸੋ ਪਲੀਜ਼ ਇਹ ਚੀਜ਼ਾਂ ਦੇ ਉੱਤੇ ਥੋੜਾ ਧਿਆਨ ਰੱਖੋ। ਬੰਦਾ ਫਸ ਜਾਂਦਾ ਆ ਉਹ ਦੇਖ ਕੇ ਨਾ ਵੀ ਲਾਲਚੀ ਇਦਾਂ ਦਿੰਦੇ ਆ। 300 ਮਿਲ ਦਾ $2500। ਇੱਥੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਸਟਾਕਟਨ ਤੋਂ LA ਦੇ 100-200 ਨੂੰ ਲੱਗੇ ਹੁੰਦੇ ਆ। ਇਹ ਹਿਸਾਬ ਆ ਵੀ ਬੰਦਾ ਕਹਿੰਦਾ ਵੀ ਚੱਲ ਸੋਹਣੇ ਪੈਸੇ ਬਣਨਗੇ, ਪਰ ਉਹ ਇੰਨੇ ਦੇ ਵਿੱਚ ਘਪਲਾ ਕਰ ਜਾਂਦੇ ਆ। ਹਾਂਜੀ ਸਤਨਾਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਜਿਹੜਾ ਵਾਈਟ ਪੋਪੀ ਸੀਡ ਦਾ ਜਿਹੜਾ ਇਫੈਕਟ ਡਰੱਗ ਟੈਸਟ ਤੇ ਆਉਂਦਾ, ਤੇ ਉਹ ਕਿੰਨੇ ਕੁ ਦਿਨ ਤੱਕ, ਜੇ ਕਿਸੇ ਨੇ ਖਾਧਾ ਹੋਵੇ ਤਾਂ ਕਿੰਨੇ ਕੁ ਦਿਨ ਤੱਕ ਹੋ ਸਕਦਾ ਅਸਰ? ਇਹ ਤਾਂ ਜੀ ਹਰ ਇੱਕ ਦੀ ਬੋਡੀ ਤੇ ਡਿਪੈਂਡ ਕਰਦਾ ਕਿ ਉਹਦੀ ਬੋਡੀ ਕਿਸ ਤਰ੍ਹਾਂ ਰਿਐਕਟ ਕਰਦੀ ਹੈ। ਇਹਦਾ ਕਿਸੇ ਦਾ ਕੋਈ ਪੱਕਾ ਨਹੀਂ ਹੈਗਾ ਵੀ ਕਿੰਨੀ ਦੇਰ ਤੱਕ ਰਹਿੰਦਾ ਅਸਰ ਕਿਸੇ ਵੀ ਚੀਜ਼ ਦਾ। ਹਰ ਇੱਕ ਦੀ ਬੋਡੀ ਡਿਫਰੈਂਟ ਹੈਗੀ ਔਰ ਡਿਫਰੈਂਟ ਰਿਐਕਟ ਕਰਦੀ ਹੈ। ਨਹੀਂ ਜੀ, ਇਹ ਮਤਲਬ ਆ ਸਕਦਾ ਹੈ ਉਹਦੇ ਚ ਪੋਪੀ ਸੀਡ ਦਾ ਜਿਹੜਾ ਹਾਂਜੀ, ਡੈਫੀਨਿਟਲੀ ਜੀ ਆ ਸਕਦਾ। ਓਕੇ ਠੀਕ। ਖਸਖਸ ਹੁੰਦੀ ਹੈ ਨਾ ਜਿਹੜੀ ਪੋਪੀ ਸੀਡ? ਖਸਖਸ ਪੋਪੀ ਸੀਡ ਤੋਂ ਫੀਮ ਬਣਦੀ ਹੈ ਨਾ। ਠੀਕ ਹੈ ਜੀ। ਆਪਣੇ ਹੁਣ ਬਹੁਤ ਸਾਰੇ ਨੁਸਖਿਆਂ ਦੇ ਵਿੱਚ ਵੀ ਪੋਪੀ ਸੀਡ ਪੈਂਦਾ ਆ। ਖਸਖਸ ਬੰਦਾ ਖਾ ਲੈਂਦੇ ਆ ਹੋਰ ਦਵਾਈਆਂ ਵਾਲੇ। ਸੋ ਟਰੱਕਰਸ ਨੂੰ ਤਾਂ ਭਾਈ ਬੜਾ ਧਿਆਨ ਰੱਖਣ ਦੀ ਲੋੜ ਆ ਵੀ ਕਿਹੜੀਆਂ ਚੀਜ਼ਾਂ ਖਾਣੀਆਂ ਕਿਹੜੀਆਂ ਨਹੀਂ ਖਾਣੀਆਂ। ਡਰੱਗ ਟੈਸਟ ਵਾਲਾ ਕੰਮ ਬਹੁਤ ਤਿੱਖਾ ਚੱਲਦਾ। ਖਾਸ ਕਰਕੇ ਸਿਆਲਾਂ ਦੇ ਵਿੱਚ ਪਿੰਨੀਆਂ ਜਿਹੜੀਆਂ ਖਸਖਸ ਵਾਲੀਆਂ ਉਹ ਬਹੁਤ ਤੰਗ ਕਰਦੀਆਂ, ਉਹ ਬਾਅਦ ਚ ਤੰਗ ਕਰਦੀਆਂ। ਹਾਂ, ਨਹੀਂ ਰਮਨ ਜੀ, ਤੁਸੀਂ ਜਿੱਦਾਂ ਹੁਣ ਇਸੇ ਦੇ ਨਾਲ ਹੁਣ ਤੁਸੀਂ ਜ਼ਿਆਦਾ ਡੀਲ ਕਰਦੇ ਆ ਡਰੱਗ ਕਲੀਅਰਿੰਗ ਹਾਊਸ ਦੇ ਨਾਲ। ਸੋ ਇਦਾਂ ਦੀਆਂ ਹੋਰ ਕਿਹੜੀਆਂ ਚੀਜ਼ਾਂ ਦਾ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ? ਬੰਦਾ ਕਈ ਵਾਰੀ ਸਵਾਦ ਨੂੰ ਇਦਾਂ ਦੀਆਂ ਚੀਜ਼ਾਂ ਖਾਂਦਾ ਆ, ਹੋਰ ਚੀਜ਼ਾਂ ਚ ਹੁੰਦੀਆਂ ਵੀ ਉਹਨਾਂ ਚੀਜ਼ਾਂ ਦਾ ਪਰਹੇਜ਼ ਜਿਹੜਾ ਉਹ ਰੱਖਣਾ ਚਾਹੀਦਾ। ਦੇਖੋ ਜੀ, ਸਾਰਿਆਂ ਨਾਲੋਂ ਪਹਿਲਾਂ ਵਿਦਆਊਟ ਪ੍ਰਿਸਕ੍ਰਿਪਸ਼ਨ ਕੋਈ ਵੀ ਮੈਡੀਕੇਸ਼ਨ ਤੁਸੀਂ ਖਾਣੇ ਹੈਗੇ, ਪੇਨ ਕਿਲਰ ਜਾਂ ਕੋਈ ਵੀ ਇਦਾਂ ਦੀ ਆਯੁਰਵੈਦਿਕ ਚੀਜ਼, ਖਾਸ ਕਰਕੇ ਇੰਡੀਆ ਤੋਂ ਕੋਈ ਵੀ ਚੀਜ਼ ਖਾਣੇ ਹੈਗੇ ਆ ਤੇ ਯੂ ਆਰ ਓਪਨ ਟੂ ਦਾ ਪ੍ਰੋਬਲਮ। ਠੀਕ ਹੈ ਨਾ? ਕੋਈ ਵੀ ਦਵਾਈ ਜਿਹੜੀ ਹੈਗੀ ਆ ਵਿਦਆਊਟ ਪ੍ਰਿਸਕ੍ਰਿਪਸ਼ਨ ਹੈਗੀ ਆ, ਪੇਨ ਕਿਲਰ ਮੈਡੀਕੇਸ਼ਨ ਹੈਗੀ ਆ ਵਿਦਆਊਟ ਪ੍ਰਿਸਕ੍ਰਿਪਸ਼ਨ ਹੈਗੀ ਆ। ਜਿੰਨੀਆਂ ਕੋਡੀਨ ਜਾਂ ਉਹ ਸਾਰੀਆਂ ਮੈਡੀਕੇਸ਼ਨਸ ਹੈਗੀਆਂ ਉਹ ਸਾਰੀਆਂ ਹੁਣ ਇਨਕਲੂਡਡ ਹੈਗੀਆਂ ਡਾਕਟਰਸ ਦੇ ਵਿੱਚ। ਸੋ ਇਸ ਦਾ ਮੋਟਾ ਹਿਸਾਬ ਰੱਖੋ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਤੁਸੀਂ ਖਾਣੇ ਹੈਗੇ ਆ, ਚਾਹੇ ਉਹ ਤੁਹਾਡਾ ਕੋਈ ਬੂਸਟ ਮੈਟਾਬੋਲਿਜ਼ਮ ਬੂਸਟ ਕਰਨ ਨੂੰ ਆ, ਚਾਹੇ ਕੋਈ ਕਿਸੇ ਕੰਮ ਲਈ ਵੀ ਆ, ਮੇਕ ਸ਼ੋਰ ਉਹਦੇ ਇੰਗਰੀਡੀਐਂਟ ਜਿਹੜੇ ਆ ਉਹ ਧਿਆਨ ਦੇ ਨਾਲ ਪੜ੍ਹੋ। ਮੇਕ ਸ਼ੋਰ ਕਿ ਜਿਹੜੇ ਖਾਸ ਕਰਕੇ ਜਿਹੜੀਆਂ ਇੰਡੀਆ ਦੀਆਂ ਮੈਡੀਕੇਸ਼ਨ ਹੈਗੀਆਂ ਉਹ ਮੈਡੀਕੇਸ਼ਨ ਦੇ ਵਿੱਚ ਮੋਸਟ ਪ੍ਰੋਬੇਬਲੀ ਜਿਹੜੀਆਂ ਇਹ ਚੀਜ਼ਾਂ ਮਿਲੀਆਂ ਹੁੰਦੀਆਂ, ਮਿਲਾਵਟ ਹੁੰਦੀ ਆ। ਸੋ ਇਸ ਕਰਕੇ ਉਹਨਾਂ ਦੇ ਨਾਲ ਪੋਜ਼ਿਟਿਵ ਜਿਹੜਾ ਆਉਂਦਾ ਕਾਫੀ ਹੁੰਦਾ। ਸੋ ਇਸ ਕਰਕੇ ਮੇਰੇ ਖਿਆਲ ਨਹੀਂ ਕਿ ਜੇ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ, ਔਰ ਈਵਨ ਜੇ ਤੁਸੀਂ ਇੱਥੇ ਕੋਈ ਅਮਰੀਕਨ ਡਰੱਗ ਲੈਣੇ ਹੈਗੇ ਜਾਂ ਮੈਡੀਸਨ ਖਾਣੇ ਹੈਗੇ ਆ ਜਿਹਦੀ ਪ੍ਰਿਸਕ੍ਰਿਪਸ਼ਨ ਤੁਹਾਡੇ ਕੋਲ ਨਹੀਂ ਹੈਗੀ, ਤੇ ਉਹ ਜਿਹੜੀ ਚੀਜ਼ ਆ ਉਹ ਵੀ ਤੁਹਾਨੂੰ ਜਿਹੜੀ ਆ ਉਹ ਜੇ ਪੋਜ਼ਿਟਿਵ ਆ ਜਾਂਦੀ ਆ ਤੇ ਤੁਹਾਡੇ ਉਹ ਹੱਕ 'ਚ ਨਹੀਂ ਹੁੰਦੀ ਕਿਉਂਕਿ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਉਸ ਚੀਜ਼ ਦੀ। ਸੋ ਇੱਕ ਮੈਂ ਸੱਚ ਕਰਦਾ ਸੀ ਰਮਨ ਜੀ, ਵੀ ਨਿਕੋਟੀਨ ਦਾ ਦੱਸਦਾ। ਬਹੁਤ ਵਾਰ ਕਈ ਤੰਬਾਕੂ ਖਾਂਦੇ ਆ, ਕੋਈ ਸਿਗਰਟ ਪੀਂਦਾ ਜਾਂ ਕੁਛ, ਬਲੱਡ ਦੇ ਵਿੱਚ ਨਿਕੋਟੀਨ 1 ਤੋਂ ਲੈ ਕੇ 3 ਦਿਨਾਂ ਤਾਈਂ ਰਹਿੰਦੀ ਜੇ ਬਲੱਡ ਸੈਂਪਲ ਹੋਵੇ।
ਜੇ ਯੂਰਿਨ ਦਾ ਸੈਂਪਲ ਆ ਤੇ ਉਹ 10 ਦਿਨਾਂ ਤੱਕ ਡਿਟੈਕਟ ਹੋ ਜਾਂਦੀ ਆ, ਸਲਾਈਵਾ ਦੇ ਵਿੱਚ 4 ਦਿਨਾਂ, ਤੇ ਜਿਹੜਾ ਹੇਅਰ ਆ ਹੁਣ ਕਿਉਂਕਿ ਹੇਅਰ ਟੈਸਟਿੰਗ ਵੀ ਸ਼ੁਰੂ ਹੋ ਗਈ ਆ, ਉੱਥੇ 3 ਮਹੀਨੇ ਤੱਕ ਆ ਜਾਂਦੀ ਆ। ਸੋ ਪੁੱਠੇ ਕੰਮ ਨਾ ਕਰੋ, ਮੁੱਕਦੀ ਗੱਲ ਇਹ ਬਾਟਮ ਲਾਈਨ ਜਿਹੜੀ ਹੈ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਵੀਰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਵੀਰ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ, ਆਪਣੇ ਜਿੱਦਾਂ ਆਪਣਾ ਵੀ ਕੋਈ ਡਰਾਈਵਰ ਹੈ ਮੇਰੇ ਨਾਲ, ਕੋ ਡਰਾਈਵਰ ਹੈ, ਕੋ ਡਰਾਈਵਰ ਮੇਰੇ ਨਾਲ ਟਰੱਕ ਚਲਾ ਰਿਹਾ ਹੈ, ਕਿ ਉਹ ਮੰਨ ਲਓ ਜੇ ਆਪਾਂ ਕੋਈ ਸਿਟੀ ਵਿੱਚ ਆਪਾਂ ਟਰੱਕ ਚਲਾ ਰਹੇ ਹਾਂ ਤੇ ਕੀ ਉਹ ਲੈਫਟ ਲੇਨ ਦੇ ਵਿੱਚ 4 ਜਾਂ 5 ਮਿੰਟ ਟਰੱਕ ਚਲਾ ਸਕਦਾ? ਦੇਖੋ ਜੀ, ਗੱਲ ਏਦਾਂ ਕਿ ਤੁਸੀਂ ਕਿਹੜੀ ਸਿਟੀ 'ਚ ਹੈਗੇ ਅਮਰੀਕਾ ਦੇ ਵਿੱਚ। ਜੇ ਤਾਂ ਤੁਸੀਂ ਕੈਲੀਫੋਰਨੀਆ 'ਚ ਹੈ ਤਾਂ ਕੈਲੀਫੋਰਨੀਆ ਦੇ ਵਿੱਚ ਨਹੀਂ ਚਲਾ ਸਕਦੇ, ਸਿਰਫ ਪਾਸਿੰਗ ਲੇਨ 'ਚ ਜਾਂ ਪਾਸ ਕਰ ਸਕਦੇ ਆ, ਪਰ ਉੱਥੇ ਪਾਸ ਦੀ ਸਿਟੀ ਦੇ ਵਿੱਚ ਨਾਰਮਲੀ ਨਹੀਂ ਕਰਦੇ ਉੱਥੇ। ਹਾਂਜੀ, ਤੇ ਅਸੀਂ ਜਦੋਂ ਵੀ ਮੈਂ ਆਪਣੇ ਜਿਹੜਾ ਮੇਰਾ ਕੋ ਡਰਾਈਵਰ ਇੰਡੀਆ ਤੋਂ ਨਵਾਂ ਆਇਆ ਸੀਗਾ, ਤੇ ਕਿਉਂਕਿ ਮੈਨੂੰ ਅਮਰੀਕਾ ਵਿੱਚ ਰਹਿੰਦੇ ਹੋਏ ਨੂੰ ਮੈਂ 2004 ਦਾ ਆਇਆ ਹੋਇਆ, ਤੇ ਲੇਕਿਨ ਮੈਨੂੰ ਕੋਲ ਐਕਸਪੀਰੀਅੰਸ ਹੈਗਾ। ਮੈਂ ਉਹਨੂੰ ਕਿਹਾ, ਮੈਨੂੰ ਕਹਿੰਦਾ ਫੱਕ ਯੂ, ਮੈਂ ਚੁੱਪ ਕਰ ਗਿਆ ਵੀਰ ਜੀ, ਕਰਨਾ ਪੈਣਾ ਸੀਗਾ। ਤੇ ਲੇਕਿਨ ਚੁੱਪ ਨਹੀਂ ਕਰ ਗਿਆ, ਅਗਲੇ ਜਿਹੜੇ ਆਉਂਦੇ ਉਹਨੂੰ ਲਾ ਕੇ ਦੂਜਾ ਬੰਦਾ ਰੱਖੋ, ਇਹ 'ਚ ਕਿਹੜੀ ਚੁੱਪ ਕਰਨ ਵਾਲੀ ਗੱਲ ਹੈ? ਤੁਸੀਂ ਜੇ ਐਕਸਪੀਰੀਅੰਸ ਹੈਗੇ ਆ ਦੈਨ ਯੂ ਸ਼ੁਡ ਟੇਕ ਚਾਰਜ। ਹਾਂ ਭਾਈ ਦੇਖੋ, ਉਹ ਬੰਦਾ 6 ਮਿੰਟ ਟਰੱਕ ਚਲਾ ਕੇ ਖੱਬੀ ਲੇਨ ਦੇ ਵਿੱਚ ਆ ਰਿਹਾ, ਔਰ ਕੰਨ ਨੂੰ ਹੈੱਡਫੋਨ ਲਾ ਕੇ ਆਪਣਾ YouTube ਦੇਖ ਰਿਹਾ। ਇਹ ਦੇਖ ਲਓ ਜੀ, ਕੀ ਕਰਾਂਗੇ ਯਾਰ ਇਹਦੇ 'ਚ ਪਤਾ ਕੀ ਆ, ਇਹਦੇ 'ਚ ਮੈਂ ਕਹੂੰਗਾ ਕਿ ਯੂ ਆਰ ਐਟ ਫਾਲਟ, ਯੂ ਨੀਡ ਟੂ ਟੇਕ ਹਿਮ ਆਊਟ ਆਫ ਦ ਟਰੱਕ, ਦੈਟਸ ਇਟ। ਤੁਸੀਂ ਉਹਨੂੰ ਬਾਹਰ ਕੱਢੋ। ਤੁਸੀਂ ਐਕਸਪੀਰੀਅੰਸ, ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ ਐਕਸਪੀਰੀਅੰਸ ਵਾਲੇ ਬੰਦੇ ਚੁੱਪ ਕਰਕੇ ਬੈਠੇ ਰਹੋਗੇ ਤੇ ਫਿਰ ਉਹ ਕਿੱਦਾਂ, ਉਹਨਾਂ ਨੇ ਤਾਂ ਫਿਰ ਕੰਮ ਕਰਨਾ ਹੀ ਹੈ ਇਹ। ਜੇ ਉਹ ਰੋਕਣਗੇ ਮੈਂ ਹੁਣ ਕਿਹਾ ਕੰਪਨੀ ਨੂੰ, ਮੈਂ ਕਿਹਾ ਵੀ ਸੌਰੀ ਬਈ, ਮੈਂ ਕਿਹਾ ਮੈਂ ਇਸ ਬੰਦੇ ਦਾ ਕੰਮ ਨਹੀਂ ਕਰਨਾ ਹੈਗਾ, ਮੈਂ ਕਿਹਾ ਮੈਂ ਕਰ ਰਿਹਾ, ਮੈਂ ਕਿਹਾ ਮੈਨੂੰ ਘਰ ਰਹਿਣਾ ਮਨਜ਼ੂਰ ਹੈ, ਮੈਨੂੰ ਪਰਮਾਤਮਾ ਨੇ ਰੋਟੀ ਦੇਣੀ ਆ ਨਹੀਂ ਹੋਰ ਜੀ, ਠੀਕ ਨਹੀਂ ਜੀ। ਤੇ ਲੇਕਿਨ ਹੁਣ ਮੈਨੂੰ ਘਰ ਬਿਠਾਲਤਾ, ਉਹ ਬੰਦਾ ਫੇਰ ਦੁਬਾਰਾ ਨਹੀਂ ਇੱਥੇ ਚਾਰਜ ਲੈਣਾ ਪੈਂਦਾ ਜੀ, ਦੱਬਣ ਨੂੰ ਤਾਂ ਸਾਰੇ ਜਣੇ ਦੱਬੀ ਜਾਂਦੇ ਆ, ਮੋਰੇ ਖੜਨਾ ਪੈਂਦਾ ਜੀ, ਇਦਾਂ ਨਹੀਂ ਗੱਲ ਬਣਨੀ, ਇਦਾਂ ਤਾਂ ਔਖਾ ਹੈ। ਇਸੇ ਕਰਕੇ ਅਸੀਂ ਕਹੀਦਾ ਆ ਕਿ ਜਦੋਂ ਤੁਹਾਡੇ ਨਾਲ ਕੋਈ ਧੱਕਾ ਹੁੰਦਾ, ਕੋਈ ਵਧੀਕੀ ਹੁੰਦੀ ਆ, ਉਹਦੀ ਰਿਪੋਰਟ ਕਰੋ, ਉਹਨੂੰ ਫਾਈਟ ਕਰੋ। ਜੇ ਤੁਸੀਂ ਚੁੱਪ ਕਰਕੇ ਸੁਣਦੇ ਰਹੋਗੇ ਨਾ ਤਾਂ ਫਿਰ ਤੁਹਾਡੇ ਨਾਲ ਅਗਲਾ ਵੀ ਇਦਾਂ ਹੀ ਕਰੇਗਾ। ਅਗਲਿਆਂ ਨੂੰ ਨਾਲੇ ਮੌਕਾ ਮਿਲਦਾ, ਕਹਿੰਦੇ ਯਾਰ ਜੇ ਇਹਦੇ ਨਾਲ ਆਪਾਂ ਇਦਾਂ ਕਰ ਸਕਦੇ, ਗਾਂ ਕਿਸੇ ਹੋਰ ਨਾਲ ਵੀ ਕਰਾਂਗੇ, 2-4 ਉਹਨਾਂ ਨੂੰ ਇਦਾਂ ਟੱਕਰ ਕੇ ਉਹਨਾਂ ਦਾ ਪੱਕਾ ਹੀ ਪ੍ਰੋਸੈਸ ਬਣ ਜਾਣਾ ਵੀ ਆਪਾਂ ਇਦਾਂ ਹੀ ਠੋਕੀ ਜਾਣਾ, ਇਦਾਂ ਹੀ ਆ। ਸੋ ਇਹ ਖੜਨਾ ਹੀ ਪੈਣਾ ਹੈ ਜੀ ਤੁਹਾਨੂੰ ਮੋਰੇ। ਇਹ ਤਗੜੇ ਹੋਵੋ ਜੀ, ਤਗੜੇ ਹੋਵੋ, ਇਦਾਂ ਨਹੀਂ ਗੱਲ ਬਣਦੀ, ਤਗੜੇ ਹੋਵੋ ਜੀ। ਰਾਜ ਸਿੰਘ ਜੀ। ਹਾਂਜੀ ਵੀਰ ਜੀ, ਆਪਣਾ ਭਾਈ ਸਾਹਿਬ ਨੇ ਨਾ ਗੱਲ ਕੀਤੀ ਸੀ ਟ੍ਰੇਨਿੰਗ ਦੀ, ਹੈ ਨਾ, ਡਰਾਈਵਰ ਟ੍ਰੇਨਿੰਗ ਜੀ। ਉਹ ਮੈਂ ਉਹਦੇ ਲਈ ਕਹਿੰਦਾ ਜੀ, ਆਪਣੀ ਕਮਿਊਨਿਟੀ ਦੀ ਮੈਂ ਗੱਲ ਕਰਦਾ ਹੈਗਾ। ਮੇਰੀ ਟਰੱਕਿੰਗ ਕੰਪਨੀ ਹੈਗੀ ਆ, ਮੈਂ ਡਰਾਈਵਰ ਹਾਇਰ ਕਰਦਾ ਸੀਗਾ, ਬਟ ਆਪਣੀ ਟ੍ਰੇਨਿੰਗ ਤਾਂ ਬਿਲਕੁਲ ਜ਼ੀਰੋ ਹੈ ਜੀ, ਜ਼ੀਰੋ ਜੀ। ਮੈਂ ਕਹਿ ਰਿਹਾ ਜ਼ੀਰੋ ਤੋਂ ਵੀ ਆਪਾਂ ਮਾਈਨਸ ਚਲੇ ਜਾਈਏ ਨਾ, ਮਾਈਨਸ ਵੱਲ ਜਾ ਰਹੇ ਆਪਾਂ। ਕਿਸੇ ਬੰਦੇ ਨੂੰ ਕੋਈ ਲੌਗ ਬੁੱਕ ਦਾ ਨਹੀਂ ਪਤਾ ਵੀ ਕੀ ਕਰਨੀ ਆ, ਕਿਸੇ ਬੰਦੇ ਨੂੰ ਕੋਈ ਪੇਪਰ ਵਰਕ ਦਾ ਨਹੀਂ ਪਤਾ, ਕਿਸੇ ਬੰਦੇ ਨੂੰ ਕੋਈ ਡਰਾਈਵਿੰਗ ਕਰਨ ਦਾ ਨਹੀਂ ਪਤਾ। ਮੈਨੂੰ ਨਹੀਂ ਪਤਾ ਇਹ ਇੰਨੇ ਡਰਾਈਵਿੰਗ ਸਕੂਲ ਖੁੱਲੇ ਹੋਏ ਨੇ, ਵੀ ਕਰਾਉਂਦੇ ਕੀ ਨੇ ਮੈਨੂੰ ਨਹੀਂ ਪਤਾ ਵੀ ਅਸੀਂ ਇਹ ਕਰਾਉਂਦੇ ਕੀ ਨੇ, ਵਾਟ ਆਰ ਦੇ ਡੂਇੰਗ। ਮੈਂ ਆਮ ਸੌਰੀ ਪਲੀਜ਼, ਜੇ ਕੋਈ ਡਰਾਈਵਿੰਗ ਸਕੂਲ ਵਾਲਾ ਬੰਦਾ ਰੇਡੀਓ ਸੁਣ ਰਿਹਾ ਨਾ, ਮੈਂ ਤੁਹਾਨੂੰ ਕਹਿ ਰਿਹਾ, ਦੇਖੋ ਜੀ ਮੈਂ ਤੁਹਾਨੂੰ ਦੱਸਦਾ, ਡਰਾਈਵਿੰਗ ਸਕੂਲ ਆ ਯਾਰ, ਆਹ ਬੰਦੇ 10 ਬੰਦੇ ਆ, ਇਹ ਤਾਂ ਬੜਾ ਵਧੀਆ ਕੰਮ ਚੱਲਦਾ, ਬੜਾ ਵਧੀਆ ਬਿਜ਼ਨਸ। 2 ਟਰੱਕ ਛੋਟੇ ਲੈ, ਆਪਾਂ ਵੀ ਟਰੱਕ ਲੈ ਲੈਂਦੇ, ਆਪਾਂ ਵੀ ਡਰਾਈਵਿੰਗ ਸਕੂਲ ਖੋਲ ਲੈਂਦੇ ਹਾਂ। ਇਨ ਦੈਟ ਡਰਾਈਵਿੰਗ ਸਕੂਲ there is nobody who knows anything. An FMCSA ਨੇ 160 ਆਵਰਸ ਦਾ ਕੋਰਸ ਕੀਤਾ, 40 ਆਵਰਸ ਦਾ ਫॉर ਥਿਊਰੀ। ਕਿਹੜਾ ਬੰਦਾ ਮੈਨੂੰ ਡਰਾਈਵਿੰਗ ਸਕੂਲ 'ਚ ਦਿਖਾ ਦਿਓ ਵੀ ਕਿਹੜਾ ਬੰਦਾ ਥਿਊਰੀ ਕਰਾਉਂਦਾ। ਦੇ ਡੋਂਟ ਈਵਨ ਨੋ ਵੀ ਪਾਵਰ ਸਟੀਅਰਿੰਗ ਦਾ ਆਇਲ ਕਿਵੇਂ ਚੈੱਕ ਕਰਨਾ। ਭਾਵੇਂ ਲਾਇਸੈਂਸ ਆ ਸਾਡੇ ਕੋਲ, ਸੀਰੀਅਲ ਅਸੀਂ ਲੈ ਲਿਆ, ਸਾਨੂੰ ਡਰਾਈਵਿੰਗ ਸਕੂਲ ਨੇ ਸੀਰੀਅਲ ਦਵਾਤਾ, ਅਸੀਂ ਸੀਰੀਅਲ ਲੈ ਲਿਆ। ਵੀ ਯਾਰ ਜਦੋਂ ਤੁਸੀਂ ਕੰਪਨੀ ਦੇ ਵਿੱਚ ਆਉਂਦੇ ਹੋ, ਦੂਜੇ ਬੰਦੇ ਵੀ ਬੈਠੇ ਹੁੰਦੇ ਨੇ, ਇਟਸ ਵੈਰੀ ਰੇਅਰ ਵੀ ਅਸੀਂ ਤੁਹਾਨੂੰ ਕੁਝ ਦੱਸ ਰਹੇ, ਤੁਸੀਂ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ। ਮੈਮ ਵੀ ਜੇ ਡਰਾਈਵਿੰਗ ਸਕੂਲ ਹੈ, ਪਲੀਜ਼ ਉਹਨੂੰ ਡਰਾਈਵਿੰਗ ਸਕੂਲ ਨੂੰ ਕਹੋ ਪਲੀਜ਼ ਤੁਸੀਂ ਕੁਛ ਕਰੋ, ਤੁਸੀਂ ਕੁਛ ਸਿਖਾਓ ਇਹਨਾਂ ਨੂੰ। ਕੁਛ ਨਹੀਂ ਸਿਖਾਉਣਾ ਵੀ ਇਹ ਤਾਂ ਆਪਾਂ ਆਪਣੀ ਟ੍ਰੇਨਿੰਗ 'ਚ ਆਪਾਂ ਹੀ ਪਿੱਛੇ ਜਾ ਰਹੇ ਆ ਇਹਦੇ ਵਿੱਚ ਜੀ। ਮੇਰੀ ਕੰਪਨੀ ਹੈ, ਮੈਂ ਤਾਂ 90% ਟਰੱਕ ਸਕੂਲ ਜਿਹੜੇ ਨਾ 90% ਟਰੱਕ ਸਕੂਲ ਦੇ ਜਸਟ ਕੇਅਰ ਕਿ ਬੰਦਾ ਪਾਸ ਕਰੋ ਤੇ ਪੈਸੇ ਲਓ। ਹਾਂ, ਇਹ ਰੀਅਲੀ ਫੈਕਟ ਹੈ।
ਕੁਝ ਨਹੀਂ ਪਤਾ ਇਹ ਹੁੰਦਾ। ਆਪਣੇ ਬੰਦੇ ਵੀ ਰਮਨ ਜੀ ਉਹੀ ਚਾਹੁੰਦੇ ਆ ਨਾ ਵੀ ਹੁਣ ਕਈ ਤਾਂ ਇੱਥੋਂ ਹੋਰ ਸਟੇਟਾਂ ਨੂੰ ਚਲ ਜਾਂਦੇ ਵੀ ਇੱਕ ਦਿਨ 'ਚ ਹੀ ਮਿਲ ਜਾਂਦਾ ਲਾਇਸੈਂਸ। ਗੱਲ ਤਾਂ ਮੋਰੇ ਲੈਣ ਵਾਲਿਆਂ ਦੀ ਵੀ ਆ। ਉਹੀ ਨਹੀਂ ਗੱਲ ਹੈ। ਬਿਲਕੁਲ ਹਰਜੋਤ ਭਾਜੀ, ਇਹੋ ਹੀ ਚੀਜ਼ ਜਦੋਂ ਇੱਥੇ ਲੂਈਵਿਲ ਕੰਟੈਕੀ ਮੇਰੀ ਐਫਐਮਸੀ ਇਸੇ ਨਾਲ ਮੁਲਾਕਾਤ ਹੋਈ ਆ, ਉਦੋਂ ਅਸੀਂ ਇਹ ਚੀਜ਼ ਉਹਨਾਂ ਦੇ ਸਾਹਮਣੇ ਰੱਖੀ। ਸਾਨੂੰ ਕਹਿੰਦੇ ਕਿ ਇੰਗਲਿਸ਼ ਦੀ ਪ੍ਰੋਬਲਮ ਆ, ਉੱਥੇ ਬੜੇ ਕੁਐਸਚਨ ਪੁੱਟ ਹੋ ਰਹੇ ਸੀ ਇੰਗਲਿਸ਼ ਤੇ। ਮੈਂ ਕਿਹਾ ਵੀ ਲਾਇਸੈਂਸ ਕਿਉਂ ਦਿੰਦੀ ਆ ਤੁਹਾਡੀ ਸਟੇਟਸ, ਤੁਸੀਂ ਕਿਉਂ ਨਹੀਂ ਸਟੇਟਸ ਦੇ ਉੱਤੇ ਜਾਂਦੇ, ਕਿਉਂ ਲਾਇਸੈਂਸ ਕਿਉਂ ਦੇ ਰਹੇ ਆ ਜੇ ਬੰਦੇ ਨੂੰ ਇੰਗਲਿਸ਼। ਜਿਹੜੇ ਹੁਣ 4 ਲਾਈਨਾਂ ਤੁਸੀਂ ਅਰਕਨਸਾਸ 'ਚ ਲਿਖਾ ਕੇ ਦੇਖ ਰਹੇ ਆ, ਉਹ 4 ਲਾਈਨਾਂ ਉੱਥੇ ਲਿਖਾ ਕੇ ਦੇਖ ਲਓ ਨਾ ਜਦੋਂ ਉਹਨੂੰ ਲਾਇਸੈਂਸ ਦੇਣਾ। ਨਾ ਦਿਓ ਲਾਇਸੈਂਸ, ਵਾਈ ਯੂ ਆਰ ਲਾਇਸੈਂਸਿੰਗ them। ਤੁਸੀਂ ਰਾਹ ਦਿੱਤਾ ਆ ਤੇ ਅਗਲੇ ਕੰਮ ਕਰਦੇ ਆ, ਖਿੱਚਦੇ ਅੱਗੇ ਨੂੰ। ਬਿਲਕੁਲ। ਦੇਖੋ ਜਦੋਂ ਅਸੀਂ ਲਾਇਸੈਂਸ ਲੈ ਰਹੇ ਹਾਂ, ਤੁਸੀਂ ਉੱਥੇ ਜਿਹੜਾ ਵੀ ਮੁੱਦਾ ਜਿਹੜਾ ਤੁਸੀਂ ਟੈਸਟ ਦੇਣ ਆ ਗਏ, ਚਲੋ 2 ਟੈਸਟ ਲੋ ਟੈਸਟ ਤੇ ਚਲੋ ਕਰਕੇ, ਕਈ ਥਾਵਾਂ ਤੇ ਤਾਂ ਈਵਨ ਟੈਸਟ ਆਰ ਨਾਟ ਕੁਆਲੀਫਾਈਡ। ਉਹ ਵੀ ਉਹਨਾਂ ਨੇ ਵੀ ਆਪਦੀ ਪੇ ਦੇ ਕਰਕੇ ਵੀ ਚੱਲ ਜੀ ਲੈ ਲਓ ਟੈਸਟਰ ਬਣ ਜਾਓ, ਟੈਸਟ ਪੇ ਵੱਧ ਜੂਗੀ, ਪੇ ਪਰ ਤੁਸੀਂ ਕੁਆਲੀਫਿਕੇਸ਼ਨ ਆ, ਟੈਸਟਰ ਦੀ ਕੁਆਲੀਫਿਕੇਸ਼ਨ ਆ ਨਾ, ਕੋਈ ਟੈਸਟ ਲੈਂਦੇ ਨੇ ਉਹ ਵਧੀਆ ਤਰੀਕੇ ਨਾਲ। ਫਿਰ ਜਦੋਂ ਡਰਾਈਵਰ ਬਣ ਕੇ ਆ ਜਾਂਦੇ ਨੇ, ਹਾਂ ਜੀ ਆਓ ਜੀ, ਹਾਂ ਕਿੰਨੇ ਪੈਸੇ ਦੋਗੇ ਭਾਜੀ, ਮੈਂ ਕਿਹਾ ਜੀ ਇੰਨੇ ਪੈਸੇ ਦੇਣੇ ਸਟਾਰਟਿੰਗ ਲਈ, ਨਾ ਜੀ ਨਾ 50 ਸੈਂਟ ਲੈਣੇ ਆ। ਮੈਂ ਕਿਹਾ ਜੀ ਯੂ ਹੈਵ ਟੂ ਸ਼ੋ ਮੀ ਸਮਥਿੰਗ ਦੈਟ ਯੂ ਨੋ ਸਮਥਿੰਗ, ਇਫ ਯੂ ਨੋ ਸਮਥਿੰਗ ਆਈ ਵਿਲ ਗਿਵ ਯੂ 50 ਸੈਂਟਸ। ਮੈਨੂੰ ਕੀ ਪ੍ਰੋਬਲਮ ਹੈ ਦੇਣ ਨੂੰ ਕਰਕੇ, ਜੇ ਤੁਹਾਨੂੰ ਮੈਂ ਹੀ ਸਿਖਾਉਣਾ ਸਾਰਾ ਕੁਛ, ਫਿਰ ਮੈਂ ਕਿਉਂ ਦੇਵਾਂ ਤੁਹਾਨੂੰ 50 ਸੈਂਟ। ਥੈਂਕ ਯੂ ਵੀਰ ਜੀ, ਰਾਜ ਜੀ, ਥੈਂਕ ਯੂ ਕਾਲ ਦੇ ਲਈ। ਠੀਕ ਹੈ। ਇਹਦੇ ਵਿੱਚ ਨਾ ਇੱਕ ਚੀਜ਼ ਨਾ ਹੁਣ ਕਲੀਅਰ ਕਰ ਦਈਏ, ਕੱਲ 11 ਤਰੀਕ ਆ, ਆਪਣੇ ਬਹੁਤ ਸਾਰੇ ਜਿਹੜੇ ਮੁੰਡੇ ਆ ਨਾ ਇਮੀਗ੍ਰੇਸ਼ਨ ਸਟੇਟਸ ਵਾਲੇ, ਵਰਕ ਪਰਮਿਟ ਵਾਲੇ ਆ, ਕਿਸੇ ਦਾ ਕੇਸ ਕੈਲੀਫੋਰਨੀਆ 'ਚ ਲੱਗਾ ਆ, ਲਾਇਸੈਂਸ ਉਹਨਾਂ ਦਾ ਕਿਸੇ ਦਾ ਕਿਸੇ ਹੋਰ ਸੂਬੇ ਤੋਂ ਵੀ ਬਣਿਆ ਆ। ਇਹ ਹੁਣ ਕੱਲ ਤੋਂ ਰੂਲ ਦੇ ਵਿੱਚ ਐਨਫੋਰਸਮੈਂਟ ਕਹਿੰਦੇ ਵੀ ਉਹਨਾਂ ਨੇ ਲਿਆਉਣੀ ਸ਼ੁਰੂ ਕਰਨੀ ਆ, ਜਿਹੜੀ ਮਹੀਨਾ ਪਹਿਲਾਂ ਇਹਨਾਂ ਨੇ ਰੂਲ ਕੀਤਾ ਸੀ ਵੀ ਭਾਈ ਤੁਹਾਡਾ ਐਡਰੈਸ ਅਪ ਟੂ ਡੇਟ ਹੋਣਾ ਚਾਹੀਦਾ। ਸੋ ਹੁਣ ਤੁਹਾਡਾ ਘਰ ਦਾ ਐਡਰੈਸ, ਲਾਇਸੈਂਸ ਦਾ ਐਡਰੈਸ, ਉਹ ਸਾਰੀਆਂ ਚੀਜ਼ਾਂ ਮੇਕ ਸ਼ੋਰ ਕਰ ਲਓ ਵੀ ਸਾਰਾ ਸੈੱਟ ਹੈਗਾ ਆ। ਬਾਅਦ 'ਚ ਇਹ ਨਾ ਹੋਵੇ ਵੀ ਇਹਨਾਂ ਚੀਜ਼ਾਂ ਕਰਕੇ ਬਾਅਦ ਤੁਸੀਂ ਫਸ ਜਾਓ, ਰਗੜ ਹੋ ਜਾਓ। ਇਮੀਗ੍ਰੇਸ਼ਨ ਨੂੰ ਲੈ ਕੇ ਸਭ ਨੂੰ ਹੀ ਪਤਾ ਹੈ ਵੀ ਕੀ ਚੱਲ ਰਿਹਾ। ਮੇਰੇ ਕਹੇ ਕੋਈ ਪਾਲਿਸੀ ਨਹੀਂ ਚੇਂਜ ਹੋਣੀ, ਹਰਜੋਤ ਭਾਈ ਦੇ ਕਹੇ ਨਹੀਂ ਕੋਈ ਪਾਲਿਸੀ ਚੇਂਜ ਹੋਣੀ, ਰਮਨ ਭਾਈ ਦੇ ਕਹੇ ਕੋਈ ਪਾਲਿਸੀ ਨਹੀਂ ਚੇਂਜ ਹੋਣੀ। ਇਹ ਪਾਲਿਸੀਆਂ ਪਹਿਲਾਂ ਘੜੀਆਂ ਜਾ ਚੁੱਕੀਆਂ, ਇਹ ਕਾਨੂੰਨ ਉਹ ਬਣਾ ਰਹੇ ਆ ਤੇ ਐਨਫੋਰਸ ਤੁਹਾਨੂੰ ਪਤਾ ਵੀ ਕਿੱਦਾਂ ਕਰ ਰਹੇ ਆ। ਅਗਲੇ ਤਾਂ 6-6 ਮਿਲੀਅਨ 'ਚ 300 ਬੰਦਾ ਵੇਚੀ ਜਾਂਦੇ ਆ। ਬੰਦਾ ਵੇਚਣ ਵਾਲੀ ਗੱਲ ਹੀ ਆ, ਜਿਹੜਾ ਅਲ ਸਲਵਾਡੋਰ 'ਚ ਜੇਲ੍ਹਾਂ 'ਚ ਘੱਲਿਆ ਆ, ਜਿਹਦਾ ਕੋਈ ਕ੍ਰਾਈਮ ਨਹੀਂ ਹੈਗਾ, ਉਹ ਵੀ ਅਗਲੇ ਨੇ ਚੱਕ ਕੇ ਉੱਥੇ ਠੋਕਤਾ ਤੇ ਕਹਿੰਦੇ ਅਸੀਂ ਵਾਪਸ ਵੀ ਨਹੀਂ ਲਿਆਉਣਾ। ਇਹ ਸਿਚੁਏਸ਼ਨ ਆ, ਇਹ ਰਿਐਲਿਟੀ ਆ। ਇਹਨੂੰ ਜਿਹੜਾ ਦੇਖੋ, ਸਾਹਮਣੇ ਦੇਖੋ, ਕੰਨ ਤੇ ਲਿਖਿਆ ਜਿਹੜਾ ਪੜ੍ਹੋ ਤੇ ਮੇਕ ਸ਼ੋਰ ਕਰੋ ਵੀ ਤੁਹਾਡਾ ਪੇਪਰ ਵਰਕ ਅਪ ਟੂ ਡੇਟ ਜਿਹੜਾ ਉਹ ਤੁਹਾਡਾ ਹੋਵੇ। ਤੁਸੀਂ ਦੇਖੋ ਠੀਕ ਜਿਹੜਾ ਉਹ ਹੋਵੇ, ਬਾਅਦ ਨਹੀਂ ਤਾਂ ਲੈਣੇ ਦੇ ਦੇਣੇ ਜਿਹੜੇ ਉਹ ਪੈਣੇ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਆਪਾਂ ਹੋਰ ਕਾਲਸ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਜੁੜੇ ਰਹੋ ਇਦਾਂ ਹੀ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅਪਡੇਟ ਟਰੱਕਿੰਗ ਖਾਸ ਪ੍ਰੋਗਰਾਮ ਦੇ ਵਿੱਚ। ਜੁੜੇ ਹੋਏ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਸਿੰਘ ਢਿੱਲੋਂ ਜੀ, ਦੋਨਾਂ ਨੂੰ ਜੀਆਂ ਨੂੰ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਣੇ ਅਗਲੇ ਕਾਲਰਸ ਉਹਨਾਂ ਨਾਲ ਕਰਦੇ ਆ ਗੱਲਬਾਤ। ਜੁੜੇ ਨੇ ਓਂਕਾਰ ਸਿੰਘ ਜੀ। ਹਾਂਜੀ ਓਂਕਾਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਦੇ ਲੱਖਾਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਭਾਈ ਜਿਹੜੀ ਖਾਸਕੇ ਦੀ ਵੀਰ ਜੀ ਗੱਲ ਕਰਦੇ ਆ, ਉਹ ਇੱਕ ਨਾ ਮੈਨੂੰ ਥੋੜੀ ਕਹਾਵਤ ਯਾਦ ਆ ਗਈ। ਇੱਕ ਵਾਰੀ ਨਾ ਕੋਈ ਉਹ ਇੱਕ ਸੀਗਾ ਏਦਾਂ ਹੀ, ਉਹ ਅਮਲੀ ਜਿਹਾ ਤਾਂ ਉਹ ਮੰਦਿਰ 'ਚ ਪੈਸੇ ਲੈਣ ਜਾਂਦਾ ਹੁੰਦਾ, 2-3 ਵਾਰੀ ਜਾਂਦਾ। ਉਹ ਪੁਜਾਰੀ ਨਾ ਉਹਦੀ ਸ਼ਰਧਾ ਵੇਖ ਕੇ ਮੂਹਰੇ ਪੈਸੇ ਰੱਖ ਦਿੰਦਾ ਹੁੰਦਾ। ਉਹ ਇੱਕ ਵਾਰੀ ਪੁਜਾਰੀ ਕਹਿੰਦਾ ਯਾਰ ਇਹ ਬੰਦਾ ਮੁੜਦਾ ਹੀ ਨਹੀਂ, ਕਿਤੇ ਮੂਰਤੀ ਨਾ ਜਾ ਕੇ ਲੈ ਜਾਵੇ। ਉਹ ਛੋਟੀ ਜਿਹੀ ਮੂਰਤੀ ਮੂਹਰੇ ਰੱਖ ਦਿੰਦਾ। ਉਹ ਅੱਖਾਂ ਖੋਲਦਾ, ਕਹਿੰਦਾ ਉਹ ਦੇਖਦਾ ਛੋਟੀ ਮੂਰਤੀ, ਉਹ ਕਹਿੰਦਾ ਕਾਕਾ ਮੈਂ ਪੈਸੇ ਲੈਣੇ, ਕਿੱਥੇ ਤੇਰਾ ਪਾਪਾ ਹੈ ਨਾ। ਸੋ ਸਾਬਾ ਖਾਸ ਕਰ ਕੋਈ ਨਹੀਂ ਖਾਂਦਾ, ਉਹ ਖਾਸ ਕਰ ਦਾ ਪਾਪਾ ਹੀ ਖਾਂਦੇ ਆ ਜੀ। ਤੇ ਉਹ ਹੁਣ ਸ਼ੈਫਰ ਦੇ ਥਰੂ ਜਾਣਾ ਪੈਣਾ, 12 ਡਰੱਗ ਟੈਸਟ ਕਰਾਉਣੇ ਪੈਣੇ ਆ, ਨਾਲੇ ਸਕੂਲ ਲਾਉਣਾ ਪੈਣਾ। ਤੇ ਮੈਂ ਰਮਨ ਭਾਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਭਾਜੀ ਜਿੱਦਾਂ ਹੁਣ ਆਪਾਂ ਮੰਨ ਲਓ ਮੈਂ ਡਰਾਈਵਰ ਹਾਇਰ ਕਰਦਾ ਆ, ਮੈਂ ਉਹਦੀ ਐਪਲੀਕੇਸ਼ਨ ਵੀ ਭਰਾ ਲੈਣਾ, ਡਰੱਗ ਟੈਸਟ ਵੀ ਕਰਾ ਲੈਣਾ, ਐਵਰੀਥਿੰਗ ਕਰ ਲੈਣਾ ਜਿਹੜਾ ਮੈਂ ਕਰਨਾ ਆ ਉਹਦਾ। ਈਵਨ ਮੈਂ ਰੋਡ ਟੈਸਟ ਵੀ ਲੈ ਲੈਣਾ। ਮੰਨ ਲਓ ਜਦੋਂ ਰੋਡ ਤੇ ਜਾਂਦਾ ਉਦੋਂ ਤਾਂ ਮੈਂ ਉਹਦੇ ਨਾਲ ਨਹੀਂ ਹੁੰਦਾ ਜੀ। ਜੇ ਉਹ ਮੰਨ ਲਓ ਕੋਈ ਏਦਾਂ ਦੀ ਟਿਕਟ ਲੈ ਲੈਂਦਾ, ਇੱਕ ਮੇਰੇ ਫਰੈਂਡ ਨਾਲ ਹੋਇਆ, ਉਹ ਅਨਸੇਫ ਡਰਾਈਵ ਦੀ ਟਿਕਟ ਲੈ ਲਈ, ਉਹ ਕੰਪਨੀ ਦਾ ਪੱਠਾ ਪਾ ਦਿੰਦੇ ਆ। ਇਹਦਾ ਕੋਈ ਇਲਾਜ ਹੈ ਨਹੀਂ ਗਾ ਜੀ। ਜਦੋਂ ਮੰਨ ਲਓ ਜੇ ਡਰਾਈਵਰ ਬੰਦੇ ਨੇ ਆਪਣੇ ਮਾਲਕ ਨੇ ਸਾਰੀਆਂ ਕੰਡੀਸ਼ਨਾਂ ਪੂਰੀਆਂ ਕੀਤੀਆਂ, ਜੇ ਹੁਣ ਮੰਨ ਲਓ ਡਰਾਈਵਰ ਹੀ ਰੋਡ ਤੇ ਕੋਈ ਏਦਾਂ ਦੀ ਕੋਈ ਟਿਕਟ ਲੈ ਲੈਂਦਾ, ਉਹਦੇ 'ਚ ਕੰਪਨੀ ਦਾ ਕੀ ਕਸੂਰ ਹੈ ਜੀ? ਭਾਜੀ ਉਹਦੇ ਵਿੱਚ 2-3 ਚੀਜ਼ਾਂ ਹੈਗੀਆਂ ਜਿਹੜੀਆਂ ਜਦੋਂ ਤੁਸੀਂ ਡਰਾਈਵਰ ਇਦਾਂ ਦਾ ਕੋਈ ਕੰਮ ਕਰਦੇ ਹੈਗੇ ਆ, ਤੇ ਇੱਕ ਤੁਹਾਡੀ ਕੰਪਨੀ ਪਾਲਿਸੀ ਜਿਹੜੀ ਆ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿ ਤੁਸੀਂ ਜੇ ਇਦਾਂ ਦਾ ਕੁਝ ਵੀ ਕਰੋਗੇ ਤੇ ਉਹਦੇ ਕੀ ਕਨਸੀਕੁਐਂਸਸ ਹੋ ਸਕਦੇ ਆ। ਮੇਰੀ ਰਿਕਮੈਂਡੇਸ਼ਨ ਇਹ ਹੁੰਦੀ ਆ ਕਿ ਜਿਹੜੇ ਇਦਾਂ ਦੇ ਡਰਾਈਵਰਸ ਹੈਗੇ ਆ, ਜਦੋਂ ਉਹ ਕਰਦੇ ਹੈਗੇ ਆ, ਉਹਨਾਂ ਨੂੰ ਰਿਕੁਆਇਰਡ ਕਰੋ ਕਿ ਉਹ ਘਰੇ ਬਹਿ ਕੇ ਆਪਣਾ ਸਕੂਲ ਲੈਣ, ਆਪਣਾ ਜਿਹੜਾ ਉਹਦੀ ਕਲਾਸਿਸ ਆਨਲਾਈਨ ਲੈਣ। ਕਿਉਂਕਿ ਦੇਖੋ ਜਦੋਂ ਡਰਾਈਵਰ ਨੂੰ ਕੋਈ ਵੀ ਕਨਸੀਕੁਐਂਸਸ ਨਹੀਂ ਨਾ ਹੁੰਦਾ, ਉਦੋਂ ਫਿਰ ਜਿਹੜਾ ਡਰਾਈਵਰ ਆ ਉਹ ਚੀਜ਼ ਕਰਦਾ ਹੈਗਾ, ਉਹ ਚੀਜ਼ ਰਿਪੀਟਡਲੀ ਕਰਦਾ ਹੈਗਾ। ਔਰ ਇਹ ਕੰਪਨੀਜ਼ ਜਿਹੜੀ ਗੋਰਿਆਂ ਦੀਆਂ ਕੰਪਨੀਆਂ ਉਹ ਕੀ ਕਰਦੀਆਂ, ਉਹ ਤੁਹਾਨੂੰ ਬਿਠਾ ਦਿੰਦੀਆਂ ਕਿ ਤੁਸੀਂ ਹੁਣ 2 ਦਿਨ 3 ਦਿਨ ਇੱਥੇ ਆਫਿਸ 'ਚ ਬੈਠਣਾ ਆ, ਆਹ ਵੀਡੀਓਜ਼ ਦੇਖਣੀਆਂ ਹੈਗੀਆਂ, ਆਹ ਕੰਮ ਤੁਸੀਂ ਕਰਨਾ ਹੈਗਾ, ਇਸ ਤੋਂ ਪਹਿਲਾਂ ਕਿ ਤੁਸੀਂ ਦੁਬਾਰਾ ਰੋਡ ਤੇ ਜਾ ਸਕੋ। ਤੁਹਾਨੂੰ ਇੱਥੇ ਬੈਠਿਆਂ ਨੂੰ ਮਿਨੀਮਮ ਵੇਜ ਜਿਹੜੀ ਆ ਉਹ ਮਿਲੂਗੀ, ਬਾਕੀ ਤੁਸੀਂ ਆਹ ਆਫਿਸ ਦੇ ਕੰਮ ਕਰਨੇ ਤੇ ਪਲੱਸ ਨਾਲੇ ਆ ਜਿਹੜੀਆਂ ਕਲਾਸਾਂ ਪੂਰੀਆਂ ਕਰਨੀਆਂ ਹੈਗੀਆਂ। ਸੋ ਜਦੋਂ ਇਦਾਂ ਦੇ ਕਨਸੀਕੁਐਂਸਸ ਜਿਹੜੇ ਆ ਨਾ ਉਹ ਤੁਸੀਂ ਡਰਾਈਵਰ ਨੂੰ ਕਰੋਗੇ ਤੇ ਤਾਂ ਹੀ ਡਰਾਈਵਰ ਜਿਹੜਾ ਆ ਉਹ ਨੈਕਸਟ ਟਾਈਮ ਉਹ ਚੀਜ਼ ਨਹੀਂ ਕਰੂਗਾ। ਪਰ ਜੇ ਹੁਣ ਸਾਡੀ ਕੀ ਹੁੰਦੀ ਆ ਕਿ
ਸਾਡੇ ਜਿਹੜੀ ਪ੍ਰੋਬਲਮ ਕੀ ਆਉਂਦੀ ਆ ਕਿ ਅਸੀਂ ਜਦੋਂ ਇਦਾਂ ਦੀਆਂ ਕੋਈ ਟਿਕਟਸ ਲੈ ਲੈਂਦਾ, ਜਦੋਂ ਜਾਂ ਇਦਾਂ ਦੀਆਂ ਕੋਈ ਪ੍ਰੋਬਲਮਸ ਕ੍ਰੀਏਟ ਕਰ ਲੈਂਦਾ, ਅਸੀਂ ਉਹਨਾਂ ਦੇ ਖਿਲਾਫ ਰੋਂਗ ਐਕਸ਼ਨ ਲੈਣ ਲੱਗ ਜਾਂਦੇ ਆ, ਉਹਨਾਂ ਦੀ ਪੇ ਨੂੰ ਹੋਲਡ ਕਰਨ ਲੱਗ ਜਾਂਦੇ ਆ, ਉਹਨਾਂ ਦੇ ਪੈਸੇ ਨਹੀਂ ਦਿੰਦੇ, ਉਹਨਾਂ ਦੇ ਆਹ ਬਹੁਤ ਚੀਜ਼ਾਂ ਜਿਹੜੀਆਂ ਕਰਨ ਲੱਗ ਜਾਂਦੀਆਂ ਜਿਹੜੀਆਂ ਕਿ ਟੋਟਲੀ ਅਗੇਂਸਟ ਹੈਗੀਆਂ ਲਾਅ ਦੇ, ਉਹ ਨਹੀਂ ਕਰਨੀਆਂ ਚਾਹੀਦੀਆਂ। ਪਰ ਪ੍ਰੋਪਰ ਢੰਗ ਦੇ ਨਾਲ ਜੇ ਤੁਸੀਂ ਆਪਣੀ ਕੰਪਨੀ ਪਾਲਿਸੀ ਦੇ ਵਿੱਚ ਦੱਸਿਆ ਆ ਕਿ ਭਾਈ ਜੇ ਤੈਨੂੰ ਆਹ ਟਿਕਟ ਮਿਲੀ ਐਂਡ ਇਟ ਇਜ਼ ਬਿਕਾਜ਼ ਆਫ ਯੋਰ ਫਾਲਟ, ਤੇ ਇਹ ਤੁਹਾਨੂੰ ਜਿਹੜਾ ਆ ਇਹਦਾ ਤੈਨੂੰ ਕਰਨਾ ਪੈਣਾ, ਉਸ ਤੋਂ ਬਾਅਦ ਤੈਨੂੰ ਆਹ ਕੋਰਸਿਸ ਲੈਣੇ ਪੈਣੇ ਆ, ਆਹ ਸਟੱਡੀ ਕਰਨੀ ਪੈਣੀ ਆ, ਤਾਂ ਤੂੰ ਦੁਬਾਰਾ ਟਰੱਕ ਚਲਾ ਸਕਦਾ। ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇਹ ਕਰਦੀਆਂ ਹੈਗੀਆਂ ਕਿ ਜੇ ਤੁਸੀਂ ਮੰਨ ਲਓ ਕਿ ਤੁਸੀਂ 50 ਸੈਂਟ ਡਰਾਈਵਰ ਨੂੰ ਦੇਣੇ ਆ, ਤੁਸੀਂ 42 ਸੈਂਟ ਬੇਸ ਪੇ ਆ, ਉਸ ਤੋਂ ਬਾਅਦ ਤੁਹਾਡਾ ਮਹੀਨਾ ਜੇ ਤੁਸੀਂ ਵਿਦਆਊਟ ਆਪਣੇ ਟਿਕਟ ਲਈ ਤੇ ਆਉਨੇ ਆ ਵਾਪਸ, ਮਤਲਬ ਕਿ ਤੁਸੀਂ ਮਹੀਨਾ ਬਿਨਾਂ ਟਿਕਟ ਲਈ ਤੋਂ ਆਉਨੇ ਆ ਤੇ ਤੁਹਾਨੂੰ 5 ਸੈਂਟ ਬੋਨਸ ਆ। ਤੁਸੀਂ ਦੇਣੇ 50 ਸੈਂਟ ਹੀ ਆ, ਪਰ ਤੁਸੀਂ 42 ਸੈਂਟ ਤੋਂ ਬਾਅਦ 5 ਸੈਂਟ ਤੁਹਾਡਾ ਬੋਨਸ ਆ, ਤੇ 2 ਸੈਂਟ ਤੁਹਾਡੇ ਸੇਫਟੀ ਦੇ ਆ, 1 ਸੈਂਟ ਤੁਹਾਡਾ ਜਿਹੜਾ ਆ ਉਹ ਫਲਾਨੀ ਚੀਜ਼ ਦਾ। ਜੇ ਤੁਸੀਂ ਏਦਾਂ ਪੈਕੇਜ ਕਰਕੇ ਡਰਾਈਵਰ ਨੂੰ ਦਿਓਗੇ ਨਾ, ਤੇ ਡਰਾਈਵਰ ਨੂੰ ਪਤਾ ਆ ਵੀ ਮੈਂ ਜੇ ਟਿਕਟ ਲਈ ਤੇ ਮੇਰੇ ਕੋਲ ਲੀਗਲੀ ਉਹ ਮੇਰੇ ਕੋਲੋਂ 8 ਸੈਂਟ ਸਾਰੇ ਮਹੀਨੇ ਦੇ ਮੇਰੇ ਕੋਲ ਚਲੇ ਜਾਣੇ ਆ, ਠੀਕ ਹੈ ਨਾ। ਸੋ ਇਸ ਕਰਕੇ ਇਹਨੂੰ ਇਸ ਢੰਗ ਦੇ ਨਾਲ ਤੁਸੀਂ ਆਪਣੇ ਜਿਹੜੇ ਡਰਾਈਵਰ ਪੈਕੇजेस ਆ, ਸਾਰੀਆਂ ਵੱਡੀਆਂ ਕੰਪਨੀਆਂ ਇਹ ਨਹੀਂ ਕਰਦੀਆਂ। ਤੁਸੀਂ ਕਲੀਨ ਇਨਸਪੈਕਸ਼ਨ ਲੈ ਕੇ ਆਉਨੇ ਆ, ਉਹ ਤੁਹਾਨੂੰ ਬੋਨਸ ਦਿੰਦੇ ਆ। ਤੁਸੀਂ ਨਹੀਂ ਲੈ ਕੇ ਆਉਂਦੇ ਕਲੀਨ ਇਨਸਪੈਕਸ਼ਨ, ਤੁਹਾਡੇ ਪੇ ਚੋਂ ਕੱਟੇ ਜਾਂਦੇ ਆ, ਪਰ ਉਹ ਲੀਗਲ ਕੱਟੇ ਜਾਂਦੇ ਆ, ਉਹ ਇਸ ਤਰ੍ਹਾਂ ਨਹੀਂ ਕੱਟੇ ਜਾਂਦੇ ਕਿ ਮੈਂ ਤੇਰੀ ਤਨਖਾਹ ਨਹੀਂ ਦੇਣੀ, ਮੈਂ ਇੰਨੇ ਪੈਸੇ ਕੱਟ ਲੈਣੇ ਆ। ਤੇ ਦੂਸਰੀ ਚੀਜ਼ ਜਿਹੜੀ ਆ ਇੱਥੇ ਇਹਦੇ ਨਾਲ ਹੀ ਜੁੜਦੀ ਇਹ ਆ ਕਿ ਜਦੋਂ ਇੰਸ਼ੋਰੈਂਸ ਤੁਸੀਂ ਲਈ ਆ ਔਰ ਟਰੱਕ ਦਾ ਕੋਈ ਐਕਸੀਡੈਂਟ ਹੋ ਜਾਂਦਾ, ਨੁਕਸਾਨ ਹੋ ਜਾਂਦਾ, ਪਲੀਜ਼ ਇਹ ਕੰਮ ਨਾ ਕਰਿਆ ਕਰੋ ਵੀ ਡਰਾਈਵਰ ਦੇ ਪੈਸੇ ਕੱਟਣ ਵਾਲੀ ਗੱਲ ਜਿਹੜੀ ਆ ਉਹ ਗਲਤ ਹੈਗੀ ਆ। ਲੀਗਲੀ ਤੁਸੀਂ ਡਰਾਈਵਰ ਦੇ ਪੈਸੇ ਨਹੀਂ ਕੱਟ ਸਕਦੇ ਬਿਕਾਜ਼ ਆਫ ਦਾ ਇੰਸ਼ੋਰੈਂਸ ਐਕਸੀਡੈਂਟ। ਇਹ ਲੀਗਲ ਚੀਜ਼ ਹੈਗੀ ਆ, ਡੋਂਟ ਡੂ ਇਟ। ਤੇ ਡਰਾਈਵਰਸ ਨੂੰ ਵੀ ਇਹ ਰਿਕੁਐਸਟ ਹੈਗੀ ਆ ਕਿ ਪਲੀਜ਼ ਜੇ ਤੁਸੀਂ ਧਿਆਨ ਨਾਲ ਟਰੱਕ ਚਲਾਓ, ਜੇ ਤੁਸੀਂ ਟਰੱਕ ਆਪਣਾ ਸਮਝ ਕੇ ਚਲਾਓ ਤੇ ਇਦਾਂ ਦੀਆਂ ਗਲਤੀਆਂ ਨਾ ਕਰੋ ਤੇ ਇਹ ਇਸ਼ੂਜ਼ ਖੜੇ ਨਹੀਂ ਹੋਣਗੇ। ਜੀ ਥੈਂਕ ਯੂ ਇਹਨਾਂ ਦਾ। ਅਗਲੇ ਕਾਲਰ ਨੇ ਰਾਜ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਨ ਭਾਜੀ, ਕੀ ਹਾਲ ਜੇ? ਵਧੀਆ ਜੀ ਵਧੀਆ। ਭਾਜੀ ਆਪਣੇ ਬੰਦੇ ਤੇ ਪਹਿਲੀ ਗੱਲ ਵੇਖੋ ਮੈਂਬਰ ਨਹੀਂ ਬਣਦੇ। ਰਮਨ ਭਾਜੀ ਹੁਣੀ ਕਹਿ ਕੇ ਹਾਰ ਹੋ ਗਏ ਕਿ ਮੈਂਬਰ ਬਣੋ ਮੈਂਬਰ ਬਣੋ। ਜਦੋਂ ਕੋਈ ਪ੍ਰੋਬਲਮ ਪੈਂਦੀ ਆ ਫਿਰ ਭਾਜੀ ਰਮਨ ਚੇਤੇ ਆ ਜਾਂਦੇ ਆ, ਫਿਰ ਫੋਨ ਵੀ ਕਰਦੇ ਆ, ਸਲਾਹਾਂ ਵੀ ਲੈਂਦੇ ਆ ਜੀ। ਤੇ ਘੱਟ ਤੋਂ ਘੱਟ ਆਪਾਂ ਨੂੰ ਵੇਖੋ, ਆਪਾਂ ਇੰਨੇ ਪੈਸੇ ਬਰਬਾਦ ਕਰਦੇ ਆ ਆਪਣੇ ਬੰਦੇ, ਕੋਈ ਨੁਕਸਾਨ ਵੀ ਚੱਲਦੇ ਉਹ ਵੀ ਜਰਦੇ ਆ, ਤੇ ਕਿੰਨੇ ਕੁ ਪੈਸੇ ਆ ਵੇਖੋ ਭਾਜੀ ਮਹੀਨੇ ਦੇ ਕਿ ਲੈਣੀ ਚਾਹੀਦੀ ਆ ਮੈਂਬਰਸ਼ਿਪ। ਬੜਾ ਆਪਣੀ ਕਮਿਊਨਿਟੀ ਨੂੰ ਹਮਲਾ ਬਹੁਤ ਜੋਸ਼ ਆਉਂਦਾ, ਚਲੋ ਬੜੀ ਹੈਲਪ ਮਿਲਦੀ ਆ ਜੀ। ਤੇ ਬਾਕੀ ਰਹੀ ਗੱਲ ਡਰਾਈਵਰਾਂ ਦੀ ਜੀ, ਡਰਾਈਵਰਾਂ ਦਾ ਦੇਖੋ ਭਾਜੀ 100 ਚੋਂ ਸਾਰੇ ਸਕੂਲ ਨਹੀਂ, 100 ਚੋਂ 50% ਡਰਾਈਵਰਾਂ ਦੇ ਕਿਤੇ ਹਰ ਮਹੀਨੇ ਸਕੇਲ ਦੇ ਉੱਤੇ ਰਿਟਨ ਟੈਸਟ ਹੁੰਦਾ ਪੈਣਾ। ਮੇਰੇ ਹਿਸਾਬ ਨਾਲ ਸੜਕਾਂ ਤੇ ਤੁਹਾਨੂੰ ਟਰੱਕ ਨਹੀਂ ਦਿਖਣਗੇ, 100 ਚੋਂ 20% ਟਰੱਕ ਤੁਹਾਨੂੰ ਦਿਖਣਗੇ। ਕਿਉਂਕਿ ਭਾਜੀ ਮੋਸਟਲੀ ਸਕੂਲਾਂ ਦੇ ਵਿੱਚ ਕਿਸੇ ਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ। ਉਹ ਸਕੂਲਾਂ ਦੇ ਵਿੱਚ ਜਾ ਕੀ ਕਰਦੇ, ਪਹਿਲਾਂ ਸੌਦਾ ਕਰਦੇ ਕਿ ਸਾਡਾ ਰਿਟਨ ਟੈਸਟ ਕਢਾਓ, ਕਿੰਨੇ ਪੈਸੇ ਲਓਗੇ। ਤੇ ਭਾਜੀ 5-5 ਹਜ਼ਾਰ ਤੋਂ ਲੈ ਕੇ 6-6 ਹਜ਼ਾਰ ਰੁਪਏ ਤੱਕ ਅੱਜ ਕੱਲ ਪੈਸੇ ਲੈ ਰਹੇ ਰਿਟਨ ਟੈਸਟ ਕਢਾਉਣ ਦਾ। ਤੇ ਭਾਜੀ ਮੈਂ ਇਹ ਇੱਥੇ ਤੁਹਾਡੇ ਕੋਲ ਇੱਕ ਰਿਕੁਐਸਟ ਕਰੂੰਗਾ, ਆਪਾਂ ਸਕੇਲਾਂ ਵਾਲਿਆਂ ਤੇ ਕਿਉਂ ਡਿਪੈਂਡ ਕਰਦੇ? ਸਕੇਲਾਂ ਵਾਲਿਆਂ ਨੂੰ ਕਿ ਦੋਸ਼ ਦਿੰਦੇ? ਜੇ ਆਪਾਂ ਕੰਪਨੀ ਹਾਇਰ ਕਰਨ ਵਾਲੇ ਟੈਸਟ ਲੈਣ ਲੱਗ ਜਾਣ ਉਸ ਤੋਂ ਪਹਿਲਾਂ ਰੱਖਣ ਤੋਂ ਪਹਿਲਾਂ, ਤੇ ਫਿਰ ਸਾਰੇ ਰਹਿ ਜਾਣ, ਫਿਰ ਤਾਂ ਕੰਮ ਹੀ ਨਿਬੜ ਜਾਵੇ ਸਾਰਾ। ਭਾਜੀ ਇਹ ਚੀਜ਼ ਚਾਹੀਦੀ ਆ, ਇਹ ਹੋਣੀ ਵੀ ਆ। ਵੇਖੋ ਇਹ ਆਪਾਂ ਕਹਿੰਦੇ ਨਾ ਕਿ ਨਹੀਂ, ਇਹ ਹੋਣੀ ਚਾਹੀਦੀ ਆ ਭਾਜੀ। ਇਹ ਆਪਣੇ ਕੰਪਨੀਆਂ ਲਈ ਬਹੁਤ ਸੇਫਟੀ ਵਾਲੀ ਚੀਜ਼ ਆ। ਇਹ ਆਪਾਂ ਨੂੰ ਵੀ ਥੋੜਾ ਜਿਹਾ ਕਰਾਂਗੇ ਤੇ ਫੇਰ ਹੀ ਕੰਮ ਭਾਜੀ ਮਸਲੇ ਹੱਲ ਹੋਣੇ, ਉਦਾਂ ਨਹੀਂ ਜੀ। ਬਿਲਕੁਲ ਜੀ। ਜੇ ਕੰਪਨੀ ਉਹ ਟੈਸਟ ਕੰਪਨੀ ਲੈਣ ਲੱਗ ਜਾਵੇ, ਕੰਪਨੀ ਹਾਇਰ ਕਰਨ ਤੋਂ ਪਹਿਲਾਂ ਦੇਖੇ ਡਰਾਈਵਰ ਨੂੰ ਇੰਗਲਿਸ਼ ਆਉਂਦੀ ਆ ਨਹੀਂ ਆਉਂਦੀ ਆ, ਡਰਾਈਵਰ ਕਮਿਊਨੀਕੇਟ ਕਰ ਸਕਦਾ, ਕੰਪਨੀ ਹਾਇਰ ਹੀ ਨਾ ਕਰੇ। ਜੇ ਡਰਾਈਵਰ ਕਮਿਊਨੀਕੇਟ ਨਹੀਂ ਕਰਦਾ, ਦੈਟਸ ਇਟ, ਪ੍ਰੋਬਲਮ ਸੋਲਵ। ਸਾਰੇ ਵੇਖੋ, ਸਾਰੇ ਆਪਾਂ ਕੰਪਨੀਆਂ ਵਾਲੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੰਦੇ ਕਿੱਦਾਂ ਲਾਇਸੈਂਸ ਲੈਂਦੇ ਆ, ਕਿੰਨੇ ਪੈਸੇ ਦੇ ਕੇ ਲਿਆ, ਸਾਰਿਆਂ ਨੂੰ ਪਤਾ ਵਾ। ਬਾਕੀ ਆਪਾਂ ਕਈ ਬੰਦੇ ਨਹੀਂ ਬੋਲਦੇ। ਆਪੋ ਆਪਣੀ ਪਾਲਿਸੀ ਚੇਂਜ ਕਰ ਲਓ। ਡਰਾਈਵਰ ਰੱਖਦੇ ਆ ਤਾਂ ਤੁਸੀਂ ਆਪਣੀ ਪ੍ਰੋਬਲਮ ਆਪ ਕ੍ਰੀਏਟ ਕਰ ਰਹੇ ਆ, ਕੰਪਨੀ ਆਪ ਆਪਣੀ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਬਿਲਕੁਲ ਜੀ। ਫਿਰ ਆਪਣੀ ਕਮਿਊਨਿਟੀ 'ਚ ਇੱਕ ਚੀਜ਼ ਇਹ ਵੇਖੋ ਜੀ, ਕੋਈ ਚੰਗਾ ਡਰਾਈਵਰ ਆ ਉਹਨੂੰ ਆਪਾਂ 50 ਜਾਂ 60 ਦੇਣ ਦੇ ਆ, ਅਗਲੇ ਨੂੰ ਲਾਲਚ ਦੇ ਕੇ 10% ਵੇਖੋ ਦੇ ਕੇ ਅਗਲੇ ਨੂੰ ਉਸ ਵੇਲੇ ਬੰਦੇ ਪੁੱਟ ਲੈਂਦੇ ਆ। ਪਹਿਲੀ ਗੱਲ ਤੇ ਇਹ ਨਹੀਂ ਚੀਜ਼ ਚਾਹੀਦੀ ਵੇਖੋ ਜੀ। ਫਿਰ ਭਾਜੀ ਮੇਰਾ ਲਾਸਟ ਈਅਰ ਟਰੱਕ ਵੱਜਾ, ਆਪਾਂ ਡਰਾਈਵਰ 'ਚੋਂ ਸਾਰੇ ਇੱਕੋ ਜਿਹੇ ਨਹੀਂ। ਵੇਖੋ ਅਗਲਾ ਬ੍ਰੇਕ ਪਾ ਕੇ ਚੱਲਿਆ, ਸਭ ਕੁਛ ਉੱਤੇ ਚਲੋ ਹਿੱਲ ਸੀ, 40 ਦੀ ਸਪੀਡ ਸੀ, ਤੇ 2 ਮੀਲ ਪੰਪ ਤੋਂ ਆਇਆ ਤੇਲ ਤੂਲ ਪਵਾ ਕੇ ਉੱਥੇ ਹਿੱਲ ਤੇ ਉਹਨੂੰ ਕੋਈ ਸਮਾਨ ਪਿੱਛੇ ਚੇਤਾ ਭੁੱਲ ਗਿਆ ਭਾਜੀ ਉਹਨੂੰ।
ਉਹਨੇ ਟਰੱਕ ਸਾਈਡ ਤੇ ਕਰਕੇ ਪਾਰਕਿੰਗ ਕਰਕੇ ਚੀਜ਼ ਚੁੱਕਣ ਹੀ ਗਿਆ ਪਿੱਛੇ, ਉਹਨੇ ਪਾਰਕ ਦੀ ਬਜਾਏ ਚੱਲਦੇ ਟਰੱਕ 'ਚ ਪਿੱਛੇ ਗਿਆ, ਸਮਾਨ ਚੁੱਕਣ ਗਿਆ, ਅਨਕੰਟਰੋਲ ਟਰੱਕ ਹੋ ਗਿਆ, ਟਰੱਕ ਪਹਾੜ 'ਚ ਵਜਾ, ਟਰੱਕ ਵੀ ਟੋਟਲ ਲਾਸ ਔਰ ਟਰੇਲਾ ਵੀ ਟੋਟਲ ਲਾਸ। ਉੱਥੇ ਕੀ ਕਹੋਗੇ ਭਾਜੀ ਤੁਸੀਂ ਡਰਾਈਵਰ ਨੂੰ, ਕੀ ਕਰਾਂਗੇ ਆਪਾਂ? ਜੀ ਸਿਚੁਏਸ਼ਨਸ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਆ ਜਾਂਦੀਆਂ। ਸੋ ਦੇਖੋ ਜਿਹੜੇ ਲੈਂਦੇ ਵੀ ਆ ਨਾ ਉਹਨਾਂ ਨੂੰ ਆਪ ਪੂਰੀ ਲਾਈਫ ਜਦੋਂ ਤੁਸੀਂ ਇਹ ਚਲਾਣਾ ਤੇ ਬਿਲਕੁਲ ਫੁੱਲ ਟ੍ਰੇਨਿੰਗ ਲੈਣੀ ਚਾਹੀਦੀ। ਤੁਸੀਂ ਆਪਣੀ ਲਾਈਫ ਨੂੰ ਵੀ ਖਤਰਾ 'ਚ ਪਾਉਂਦੇ ਆ। ਬਾਕੀ ਜਿਹੜੇ ਮੇਰੇ ਵਰਗੇ ਵੀ ਆ ਜਦੋਂ ਰੋਡ ਤੇ ਜਾਂਦੇ ਆ, ਫਿਰ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਇਦਾਂ ਦੇ ਡਰਾਈਵਰ ਆ ਤੇ ਤੁਸੀਂ ਵੀ ਫਿਰ ਸਤਨਾਮ ਵਾਹਿਗੁਰੂ ਕਰਦੇ ਹੀ ਜਾਓਗੇ ਵੀ ਪਤਾ ਨਹੀਂ ਕਿਹੜੇ ਵੇਲੇ ਹੈ ਨਾ। ਕਿਉਂਕਿ ਆਮ ਲੋਕਾਂ ਦੀ ਲਾਈਫ ਵੀ ਖਤਰੇ 'ਚ ਆ। ਸਾਰਿਆਂ ਦੇ ਬਿਲਕੁਲ ਰਾਜਕਰਨ, ਇੱਥੇ ਮੈਂ ਇੱਕ ਮੇਰੇ ਹੁਣੇ ਦਿਮਾਗ ਦੇ ਵਿੱਚ ਆਈ ਜਦੋਂ ਆਹ ਗੱਲ ਕਰਦੇ ਸੀਗੇ ਤੇ ਇੱਕ, ਕਿਉਂਕਿ ਕਈ ਵਾਰੀ ਡਰਾਈਵਰਸ ਜਿਹੜੇ ਹੈਗੇ ਆ ਉਹ ਦੇਖਦੇ ਨਹੀਂ, ਧਿਆਨ ਨਹੀਂ ਦਿੰਦੇ ਹੈਗੇ, ਪਰ ਜਿਹੜਾ ਇਸ ਵੇਲੇ ਇੱਕ ਹੋਰ ਸਿਚੁਏਸ਼ਨ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈਗੀ ਆ ਉਹ ਹੈਗੀ ਆ ਆਪਣੇ ਜਿਹੜੇ ਡਰਾਈਵਰਸ ਦੇ ਫਿਜ਼ੀਕਲ ਐਗਜ਼ਾਮਸ ਹੈਗੇ ਆ। ਫਿਜ਼ੀਕਲ ਐਗਜ਼ਾਮਸ ਜਿਹੜੇ ਆ ਉਹ ਵੀ ਫੇਲ ਹੋ ਰਹੇ ਹੈਗੇ ਆ। ਜਿਹੜਾ ਤੁਹਾਡਾ ਫਿਜ਼ੀਕਲ ਐਗਜ਼ਾਮ ਆ ਤੁਹਾਡਾ ਡਰਾਈਵਰ ਦਾ, ਜਿਹੜਾ ਹਰ 2 ਸਾਲ ਬਾਅਦ ਹੋਣਾ ਹੁੰਦਾ, ਉਹਦੇ ਵਿੱਚ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈਗਾ ਉਹ ਬਹੁਤ ਦੇਖਣ ਨੂੰ ਮਿਲ ਰਿਹਾ ਹੈਗਾ ਇਸ ਵੇਲੇ। ਹਾਈ ਬਲੱਡ ਪ੍ਰੈਸ਼ਰ ਜਿਹੜਾ ਆ, ਹਾਈਪਰਟੈਂਸ਼ਨ ਦੇ ਨਾਲ ਤੁਹਾਨੂੰ ਜਿਹੜਾ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਤੁਹਾਨੂੰ ਜਿਹੜਾ ਤੁਹਾਡਾ ਜਿਹੜਾ ਮੈਡੀਕਲ ਆ ਉਹ 2 ਸਾਲਾਂ ਦੀ ਥਾਂ ਤੇ 6 ਮਹੀਨੇ ਦੇ ਵਿੱਚ ਹਰ ਵਾਰੀ 6 ਮਹੀਨੇ ਬਾਅਦ ਕਰਾਉਣਾ ਪੈ ਸਕਦਾ। ਕਈ ਚੀਜ਼ਾਂ ਐਸੀਆਂ ਦੇਖੀਆਂ ਜਿਹਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਡਾਇਬੀਟੀਜ਼ ਹੋ ਗਈ, ਵਿਜ਼ਨ, ਹੀਅਰਿੰਗ, ਤੁਹਾਡੇ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਦੇਖੀਆਂ ਜਾਂਦੀਆਂ। ਸੋ ਪਲੀਜ਼ ਮੈਂ ਇੱਕ ਰਿਕੁਐਸਟ ਕਰੂੰਗਾ ਸਾਰੇ ਡਰਾਈਵਰਸ ਨੂੰ, ਜੇ ਤੁਹਾਡਾ ਮੈਡੀਕਲ ਆ ਰਿਹਾ ਹੈਗਾ ਰਿਨਿਊ ਹੋਣ ਲਈ, ਉਸ ਤੋਂ 2 ਮਹੀਨੇ ਪਹਿਲਾਂ ਤੁਸੀਂ ਆਪਣੇ ਪਰਸਨਲ ਡਾਕਟਰ ਕੋਲ ਜਾ ਕੇ ਆਪਣਾ ਮੈਡੀਕਲ ਚੈੱਕਅਪ ਕਰਾਓ। ਜੇ ਤੁਹਾਨੂੰ ਕੋਈ ਇਸ਼ੂ ਹੈਗਾ ਇਹਨਾਂ ਚੋਂ, ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ, ਜੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਆਪਣੇ ਜਿਹੜਾ DOT ਮੈਡੀਕਲ ਕਰਵਾਉਣ ਤੋਂ ਪਹਿਲਾਂ ਉਹਨਾਂ ਨੂੰ ਕੰਟਰੋਲ ਕਰੋ, ਉਹਨਾਂ ਨੂੰ ਟਰਾਈ ਕਰੋ ਵੀ ਉਹ ਠੀਕ ਹੋ ਜਾਣ। ਤੁਹਾਡੇ ਸਲੀਪ ਐਪਨੀਆ, ਓਵਰਵੇਟ ਦੀ ਪ੍ਰੋਬਲਮ ਹੈਗੀ ਆ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਹਾਡੀ ਕੈਰੀਅਰ ਬਿਲਕੁਲ ਐਂਡ ਕਰ ਸਕਦੀਆਂ ਹੈਗੀਆਂ। ਜੇ ਤੁਹਾਨੂੰ ਇਹ ਸਿਚੁਏਸ਼ਨ ਆ ਜਾਂਦੀ ਆ, ਜਿਹੜਾ ਤੁਹਾਡਾ DOT ਮੈਡੀਕਲ ਡਾਕਟਰ ਹੈਗਾ ਉਹ ਟੋਟਲੀ ਤੁਹਾਨੂੰ ਬੈਨ ਕਰ ਸਕਦਾ ਹੈਗਾ ਡਰਾਈਵਿੰਗ ਤੋਂ। ਸੋ ਪਲੀਜ਼ ਇਹ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖੋ। ਜੇ ਤੁਸੀਂ ਇਹਨਾਂ ਚੀਜ਼ਾਂ ਦਾ ਕੋਈ ਵੀ ਤੁਹਾਨੂੰ ਲੱਗਦੀ ਹੈ ਕਿ ਤੁਹਾਨੂੰ ਪ੍ਰੋਬਲਮ ਹੈਗੀ ਆ ਤੇ ਉਹਦਾ ਜਲਦੀ ਤੋਂ ਜਲਦੀ ਜਿਹੜਾ ਆ ਉਹ ਪਹਿਲਾਂ ਉਹਨੂੰ ਧਿਆਨ ਦਿਓ, ਤਾਂ ਫਿਰ ਉਸ ਤੋਂ ਬਾਅਦ 'ਚ ਆਪਣੇ ਮੈਡੀਕਲ ਡਾਕਟਰ ਕੋਲ ਜਾਓ। ਜੀ ਅਗਲੇ ਕਾਲਰ ਨੇ ਅਭੀ ਜੀ, ਸਮਾਂ ਬਸ ਸਮਾਪਤ, ਲਾਸਟ ਕਾਲਰ ਆਪਾਂ ਲਵਾਂਗੇ ਫਿਰ ਆਪਣੀ ਸਮਾਪਤੀ। ਹਾਂਜੀ ਅਭੀ, ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ ਟੀਮ ਸੁਣ ਰਹੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮਿੰਟ ਵੀ 2 ਹੀ ਲਾਵਾਂਗੇ ਆਪਾਂ ਜੀ। ਮੈਂ ਨਾ ਆਪਣੇ ਜਿੰਨੇ ਭਰਾ ਸਾਡੇ ਹੈਗੇ ਆ ਟਰੱਕਾਂ ਵਾਲੇ ਆ, ਓਨਰ ਆ ਚਾਹੇ ਡਰਾਈਵਰ ਆ, ਡਰਾਈਵਰਾਂ ਨੂੰ ਇੱਕ ਓਨਰ ਵੀ ਬਣਨਾ, ਹਰ ਇੱਕ ਬੰਦੇ ਦੀ ਸੋਚ ਹੁੰਦੀ ਹੈ ਤੇ ਬਣਨਾ ਵੀ ਚਾਹੀਦਾ। ਚਲੋ ਜਿਹੜਾ ਸਾਡਾ ਪਾਸਟ ਟਾਈਮ ਲੰਘ ਕੇ ਗਿਆ, ਜਿੱਦਾਂ ਕਰੋਨਾ ਟਾਈਮ ਹੋਇਆ, ਇਹਨੇ ਸਾਨੂੰ ਬਹੁਤ ਸਾਰੇ ਲੈਸਨ ਸਿਖਾਏ ਹੈਗੇ। ਜਿੱਦਾਂ ਵੀ ਤੁਸੀਂ ਕਹਿ ਸਕਦੇ ਆ ਵੀ ਟਰੱਕਿੰਗ ਦੇ ਵਿੱਚ ਜਦੋਂ ਪੈਸੇ ਜ਼ਿਆਦਾ ਬਣਦੇ ਸੀਗੇ ਤੇ ਲੋਕਾਂ ਨੇ ਟਰੱਕ ਮਤਲਬ ਕਿ ਅਣਗਿਣਤ ਟਰੱਕ ਖਰੀਦ ਲਏ, ਮਤਲਬ ਬਿਨਾਂ ਕਿਸੇ ਚੀਜ਼ ਤੋਂ ਸਟੱਡੀ ਕੀਤਿਆਂ ਜਾਂ ਕਿੱਦਾਂ ਵੀ ਬੜਾ ਪੈਸਾ ਬਣਦਾ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਲਿਮਿਟਡ ਟਾਈਮ ਲਈ ਹੁੰਦੀਆਂ, ਜਾਂ ਜਦੋਂ ਟਰੱਕਿੰਗ ਬੂਮ ਕਰਦੀ ਆ, ਜਿਹੜੇ ਪਾਸਟ ਵਾਲੇ ਹੈਗੇ ਆਪਣੇ ਪੁਰਾਣੇ ਹੈਗੇ ਟਰੱਕਿੰਗ ਵਿੱਚ, ਉਹਨਾਂ ਨੂੰ ਪਤਾ ਵੀ ਇਹ ਥੋੜ੍ਹੇ ਚਿਰ ਨਹੀਂ ਚੱਲਦਾ, ਮੁੜ ਕੇ ਫਿਰ ਜਿਹੜਾ ਬੇੜਾ ਗਰਕ ਹੋ ਜਾਂਦਾ, ਟਰੱਕਿੰਗ ਦਾ ਥੱਲੇ ਆ ਜਾਂਦੀ ਆ। ਉਸ ਲੈਵਲ ਨਾਲ ਨਹੀਂ ਚੱਲਦੀ ਜਦੋਂ ਅਸੀਂ ਇਨਵੈਸਟਮੈਂਟ ਕਰਦੇ ਹਾਂ। ਇਨਵੈਸਟਮੈਂਟ ਕਰਨ ਦਾ ਮਤਲਬ ਹੁੰਦਾ ਜੇ ਬੈਡ ਟਾਈਮ ਹੁੰਦਾ ਉਹਦੇ ਅਕੋਰਡਿੰਗਲੀ ਸੋਚ ਕੇ ਕਰੋ। ਜਿਹੜੇ ਬੂਮ ਟਾਈਮ ਤੋਂ ਤੁਸੀਂ ਇਨਵੈਸਟਮੈਂਟ ਕਰ ਲਈ, ਤੁਹਾਡੀ ਸੋਚ ਜਿਹੜੀ ਆ ਉਹ ਬੂਮ ਟਾਈਮ ਵਾਲੀ ਰਹਿਣੀ ਆ ਵੀ ਇੱਦਾਂ ਹੀ ਇਨਕਮ ਆਉਣੀ ਆ। ਪਰ ਜਿਹੜੇ ਟਾਈਮ ਮਾੜਾ ਆ ਜਾਂਦਾ ਉਹ ਉੱਦਾਂ ਹੁੰਦੀ ਨਹੀਂ, ਉਹ ਸਾਡੇ ਕੋਲ ਹੈਂਡਲ ਨਹੀਂ ਹੁੰਦੇ। ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਆਉਣ ਵਾਲੇ ਸਮੇਂ ਵਿੱਚ ਟਰੱਕਿੰਗ ਜਿਹੜੀ ਆ ਉਹ ਇੰਪਰੂਵ ਹੋਊਗੀ। ਅੱਜ ਨਹੀਂ ਹੋਊਗੀ ਤਾਂ ਕੱਲ੍ਹ ਨੂੰ ਹੋਊਗੀ। ਮੈਂ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਕਹੂੰਗਾ ਵੀ ਆਉਣ ਵਾਲੇ ਸਮੇਂ ਵਿੱਚ ਆਪਣੀ ਫਲੀਟ ਜਿਹੜੇ ਹੈਗੇ ਨਾ ਉਹ ਹਿਸਾਬ ਨਾਲ ਕੰਟਰੋਲ 'ਚ ਰਹਿ ਕੇ ਰੱਖੋ। ਵਧਾਓ ਨਾ ਲੋੜ ਤੋਂ ਜ਼ਿਆਦਾ ਬੇਵਜ੍ਹਾ ਹੀ ਐਵੇਂ ਮੈਂ ਟਰੱਕ 100 ਕਰ ਲਿਆ, ਜੇ ਮੈਂ 200 ਕਰ ਲਿਆ, ਡਜ਼ਨਟ ਮੇਕ ਸੈਂਸ। ਲੱਗਾ ਤੁਸੀਂ ਬਾਅਦ ਸਾਰੀ ਉਮਰ ਸਟ੍ਰੈਸ ਹੀ ਰਹਿਣਾ ਤਾਂ ਉਹਦਾ ਕੋਈ ਫਾਇਦਾ ਕੋਈ ਨਹੀਂ ਹੈਗਾ। ਜਿੰਨੇ ਮਰਜ਼ੀ ਟਰੱਕ ਤੁਸੀਂ ਰਹਿੰਦੇ ਸਟ੍ਰੈਸ ਦੇ ਵਿੱਚ ਤਾਂ ਉਹ ਫਾਇਦਾ ਨਹੀਂ ਕੋਈ ਵੀ। ਕਹਿੰਦਾ ਮਤਲਬ ਇਹ ਆ ਆਪਣੀ ਜਿਹੜੀ ਫਲੀਟ ਆ ਲਿਮਿਟਡ ਰੱਖੋ, 8-10 ਟਰੱਕ ਰੱਖੋ ਜਿੰਨੇ ਵੀ ਹੈਗੇ ਆ। ਕਈਆਂ ਬੰਦਿਆਂ ਦਾ ਐਕਸਪੀਰੀਅੰਸ ਵੀ ਹੋ ਚੁੱਕਾ ਜਿਹੜਾ ਪਾਸਟ ਟਾਈਮ ਲੰਘਿਆ ਵੀ ਕਿੰਨੀ ਸਟ੍ਰੈਸ ਆਉਂਦੀ ਹੈ। ਤੁਸੀਂ ਕਿਸੇ ਨੂੰ ਸਾਰੇ ਬੰਦੇ ਸਮਝਦੇ ਵੀ ਅਸੀਂ ਇੰਨਾ ਪੈਸਾ ਇਨਵੈਸਟ ਕੀਤਾ ਤੇ ਜਿਹੜੇ ਸਾਡੀ ਚੀਜ਼ ਵਿਕਦੀ ਆ ਤਾਂ ਕਿੰਨਾ ਨੁਕਸਾਨ ਹੁੰਦਾ, ਬੰਦਾ ਅੰਦਰ ਕਿੰਨਾ ਝੁਰਦਾ, ਨੁਕਸਾਨ ਪੂਰਾ ਪਰਿਵਾਰ ਪਰੇਸ਼ਾਨੀ ਰਹਿੰਦਾ। ਲਿਮਿਟ ਵਿੱਚ ਆਪਣੀ ਜਿਹੜੀ ਫਲੀਟ ਆ ਉਹਨੂੰ ਰੱਖੋ। ਬਾਕੀ ਜਿਹੜਾ ਬਿਜ਼ਨਸ ਦੀ ਥਿਊਰੀ ਆ ਇਹ ਫਾਰਮੂਲਾ 'ਚ ਅੱਜ ਵੀ ਇਹ ਅਪਲਾਈ ਹੋਣਾ ਹੈ। ਅੱਜ ਤੋਂ ਭਾਵੇਂ ਤੁਸੀਂ 50 ਸਾਲ ਬਾਅਦ ਕਰ ਲਿਓ, ਇਹੀ ਅਪਲਾਈ ਹੋਣਾ ਆ ਵੀ ਜਿੰਨੇ ਟਰੱਕਰ ਹੈਗੇ ਆਪਣੇ ਭਰਾ ਹੈਗੇ ਆ ਵੀ ਆਪਣੀ ਜਿਹੜੇ ਟਰੱਕ ਬਿਜ਼ਨਸ 'ਚ ਪੈਸੇ ਬਣਾਉਣੇ ਆ ਨਾ, ਹਰ ਥਾਂ ਜਾ ਕੇ ਆਪਣੀ ਗੱਲ ਨੂੰ ਸ਼ੇਅਰ ਨਾ ਕਰਿਆ ਕਰੋ। ਜਿਹੜੇ ਬੰਦੇ ਬਾਹਰਲੇ ਵੇਅਰ ਹਾਊਸ ਵਿੱਚ ਜਾਂਦੇ ਆ ਤੁਸੀਂ, ਪਾਸ ਵਿੱਚ ਜਿਹੜੀਆਂ ਥਿਊਰੀਆਂ ਲੰਘਦੀਆਂ ਉਹ ਅਸੀਂ ਤਾਂ ਇੰਨੇ ਬਣਾਈਦੇ ਆ, ਇੰਨੇ ਬਣਾਈਦੇ ਆ। ਇਹਦੇ ਨਾਲ ਕੀ ਹੁੰਦਾ ਆ, ਤੁਸੀਂ ਬਾਕੀਆਂ ਨੂੰ ਵੀ ਇਨਵਾਈਟ ਕਰਦੇ ਆ, ਇਨਕਰੇਜ ਕਰਦੇ ਆ ਵੀ ਇਸ ਪੈਸੇ ਕੰਮ ਵਿੱਚ ਬਹੁਤ ਬਿਜ਼ਨਸ 'ਚ ਪੈਸਾ ਬਹੁਤ ਆ। ਉਹ ਹੀ ਹੁੰਦਾ ਆ
ਚਲੋ ਆ ਤਾਂ ਹਰ ਇੱਕ ਬੰਦਾ ਸਕਦਾ, ਹਰ ਇੱਕ ਬੰਦੇ ਦੀ ਆਪਣੀ ਇੰਡੀਪੈਂਡੈਂਟ ਹੈਗਾ, ਜਿੰਨੇ ਮਰਜ਼ੀ ਬਿਜ਼ਨਸ ਜੰਪ ਕਰ ਲਓ, ਪਰ ਉਹਨਾਂ ਦਾ ਐਕਸਪੀਰੀਅੰਸ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਬੇਵਜ੍ਹਾ ਉਹਨਾਂ ਨੂੰ ਇਨਵਾਈਟ ਕਰਕੇ ਬਿਜ਼ਨਸ ਵਿੱਚ ਅਸੀਂ ਜੰਪ ਕਰਵਾ ਦਿੰਦੇ ਹਾਂ। ਉਹ ਫਿਰ ਬਾਅਦ ਵਿੱਚ ਜਾ ਕੇ ਉਹ ਸਾਡੀਆਂ ਹੀ ਅਗਾਂਹ ਪ੍ਰੋਬਲਮ ਕ੍ਰੀਏਟ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਿਜ਼ਨਸ ਕਿੱਦਾਂ ਕਰਨਾ। ਹਰ ਇੱਕ ਬੰਦੇ ਨੂੰ ਫਿਰ ਆਪੋ ਆਪਣੀ ਪੈਂਦੀ ਵੀ ਮੈਂ ਹੁਣ ਕਿੱਦਾਂ ਕਰਾਂ, ਵੀ ਮੇਰਾ ਚੱਲਦਾ ਨਹੀਂ, ਰੋਟੀ ਪਾਣੀ ਨਹੀਂ ਚੱਲਦਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਆਪਣਾ ਕੰਟਰੋਲ 'ਚ ਆਪਣੀ ਪ੍ਰਾਈਵੇਸੀ ਆ, ਉਹਨੂੰ ਜਿੱਦਾਂ ਕਹਿੰਦੇ ਨਾ ਆਪਣੀ ਦਾ ਭੇਤ ਹੈਗਾ ਪੰਜਾਬੀ 'ਚ, ਉਹਨੂੰ ਆਪਣੇ ਤੱਕ ਹੀ ਰੱਖਿਆ ਕਰੋ। ਬਹੁਤਾ ਸ਼ੇਅਰ ਕਰਨ ਦੀ ਲੋੜ ਨਹੀਂ ਕਿਸੇ ਨਾਲ, ਠੀਕ ਆ। ਜਦੋਂ ਕਿਸੇ ਜ਼ਿਆਦਾ ਬਣਦੇ ਆ ਆਪਣੀ ਜੇਬ 'ਚ ਪਾਓ ਪੈਸਾ ਜਿੰਨਾ ਬਣਦਾ, ਬਹੁਤਾ ਜ਼ਿਆਦਾ ਸ਼ੇਅਰ ਕਰਨ ਦੀ ਲੋੜ ਨਹੀਂ। ਤੇ ਲਾਸਟ ਵਿੱਚ ਮੈਂ ਇਹੀ ਕਹੂੰਗਾ ਵੀ ਹੁਣ ਟਰੱਕ ਜਿਹੜਾ ਸਲੀਨਸ ਵਿੱਚ ਨਾ ਹੁਣ ਆਪਣਾ ਮਾੜਾ ਮੋਟਾ ਚੱਲਣ ਲੱਗਾ ਹੈਗਾ, ਪਲੀਜ਼ ਥੋੜਾ ਬਹੁਤਾ ਨਾ ਰੇਟ ਹੁਣ ਡਿੱਗਣ ਨਾ ਦਿਓ। ਜੇ ਤੁਸੀਂ ਹੁਣੇ ਘੱਟ ਰੇਟ ਦੇ ਵਿੱਚ ਜਾਣ ਲੱਗ ਪਏ ਨਾ, ਤੇ ਅਗਾਂਹ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਮਾੜਾ ਹੀ ਹੋਊਗਾ। ਸੋ ਪਲੀਜ਼ ਮੇਰੀ ਰਿਕੁਐਸਟ ਹੈ ਵੀ ਆਪਣੇ ਥੋੜੇ ਬਹੁਤੇ ਜਿਹੜਾ ਆਪਾਂ ਨੂੰ ਹੋਲਡ ਕਰਕੇ ਰੱਖੋ। ਮਤਲਬ ਕਹਿੰਦਾ ਵੱਧ ਪੈਸੇ ਲੈ ਕੇ ਸੋਚ ਸਮਝ ਕੇ ਜਾਓ, ਤੁਹਾਨੂੰ ਕੋਈ ਬਚਦਾ ਵੀ ਹੈਗਾ ਇੰਨੇ ਪੈਸੇ, ਕਿ ਐਵੇਂ ਤੁਸੀਂ ਟਰੱਕ ਘੁਮਾ ਕੇ ਆ ਕੇ ਮੁੜ ਕੇ ਵੇਸ ਪੈਸੇ ਲਾ ਕੇ ਬਹਿ ਗਏ। ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਟਾਈਮ ਦੇ ਲਈ। ਰਾਜਕਰਨ ਜਿਹੜਾ ਆਪਣਾ ਲੇਨ ਦਾ ਆਇਆ ਸੀਗਾ ਕਿ ਲੈਫਟ ਲੇਨ ਦੇ ਵਿੱਚ ਤੁਸੀਂ 2 ਮੀਲ ਚਲਾ ਸਕਦੇ ਲੈਫਟ ਲੇਨ ਦੇ ਵਿੱਚ ਪਾਸ ਕਰਨ ਵਾਸਤੇ, ਤੇ ਜੇ 4 ਮੀਲ ਤੱਕ ਤੁਹਾਨੂੰ CHP ਵਾਲਾ ਪਿੱਛੇ ਫੋਲੋ ਕਰਦਾ ਲੈਫਟ ਲੇਨ ਦੇ ਵਿੱਚ, ਤੇ ਯੂ ਕੈਨ ਗੈਟ ਅ ਟਿਕਟ ਇਨ ਕੈਲੀਫੋਰਨੀਆ। ਠੀਕ ਹੈ ਜੀ। ਇੱਕ ਜਾਂਦੇ ਜਾਂਦੇ ਜ਼ਰੂਰੀ ਜਿਹੜਾ ਬਿੱਲ ਨਵਾਂ ਪੇਸ਼ ਹੋਇਆ ਕਾਂਗਰਸ ਦੇ ਵਿੱਚ, ਰਮਨ ਜੀ, ਆਪਣਾ ਸਟੇਜਡ ਐਕਸੀਡੈਂਟ ਫਰਾਡ ਪ੍ਰੀਵੈਂਸ਼ਨ ਐਕਟ ਅਪ੍ਰੈਲ 8 ਨੂੰ ਜਿਹੜੇ ਰਿਪਰੈਜ਼ੈਂਟੇਟਿਵ ਮਾਈਕ ਕਾਲਿੰਸ ਤੇ ਬ੍ਰੈਂਡਨ ਗਿੱਲ ਉਹਨਾਂ ਨੇ ਪੇਸ਼ ਕੀਤਾ। ਸੋ ਇਹ ਬਹੁਤ ਜ਼ਰੂਰੀ ਆ ਵੀ ਟਰੱਕਰ ਦੇ ਅੱਗੇ ਜਾ ਕੇ ਸਟੇਜ ਜਿਹੜੇ ਕਰ ਦਿੰਦੇ ਐਕਸੀਡੈਂਟ, ਵੀ ਕਿਸੇ ਨੇ ਬ੍ਰੇਕ ਮਾਰਤੀ ਜਾਂ ਕੁਛ, ਤੇ ਜੀ ਆਰਾਮ ਨਾਲ ਪੈਸੇ ਬਟੋਰੋ। ਸੋ ਇਹ ਫੈਡਰਲ ਕ੍ਰਾਈਮ ਹੋਊਗਾ ਜੇ ਇਹ ਬਿੱਲ ਪਾਸ ਹੁੰਦਾ, ਸਟੇਜਿੰਗ ਕ੍ਰੈਸ਼ਸ। ਤੇ 20 ਸਾਲਾਂ ਦੀ ਅਲਬਾਮਾ ਦੇ ਵਿੱਚ ਬਹੁਤ ਹੁੰਦੇ ਸੀਗੇ ਜੀ, ਜਾਂ ਤਾਂ 20 ਸਾਲਾਂ ਦੀ ਸਜ਼ਾ ਹੋਊਗੀ। ਸੋ ਇਹਦੇ 'ਚ ਮੈਂ ਦੇਖ ਰਿਹਾ ਸਾਰੀਆਂ ਆਰਗੇਨਾਈਜੇਸ਼ਨ, ATA, ਓਇਡਾ, ਟਰੱਕਰ ਲੋਡ ਕੈਰੀਅਰ ਐਸੋਸੀਏਸ਼ਨ, ਟੈਕਸਸ ਟਰੱਕਿੰਗ ਐਸੋਸੀਏਸ਼ਨ, ਜਾਰਜੀਆ ਮੋਟਰ ਟਰੱਕਿੰਗ ਐਸੋਸੀਏਸ਼ਨ, ਤੇ ਤੁਸੀਂ ਵੀ ਨਾਪਟਾ ਵੱਲੋਂ ਵੀ ਇਹਨੂੰ ਇੰਡੋਰਸ ਕਰੋ। ਮੇਰੇ ਹਿਸਾਬ ਨਾਲ ਵਧੀਆ ਬਿੱਲ ਆ, ਵਧੀਆ ਬਿੱਲ ਆ। ਸੋ ਕਿਉਂਕਿ ਬਹੁਤ ਕੁਝ ਹੁੰਦਾ ਹੈ, ਆਪਾਂ ਦੇਖਿਆ ਆ ਸਟੇਜ ਇੰਸ਼ੋਰੈਂਸ ਫਰਾਡ ਬਹੁਤ ਕਰਦੀ ਦੁਨੀਆ ਇਦਾਂ ਦਾ। ਬਿਲਕੁਲ ਜੀ। ਹਮੇਸ਼ਾ ਫਸਦਾ ਫਿਰ ਟਰੱਕਰ ਹੀ ਆ ਨਾ, ਵੀ ਵੱਡੀ ਗੱਡੀ ਹੈ ਜੀ, ਇਹਨੇ ਨਹੀਂ ਬ੍ਰੇਕ ਮਾਰੀ, ਕਿੱਥੇ ਭਰਾਵਾ 80,000 ਪਾਉਂਡ ਵਾਲਾ ਰੋਕਣਾ ਕਦੇ ਸੌਖਾ ਪਿਆ ਹੈ, ਕਦੇ ਇਦਾਂ ਰੋਕਦਾ ਨਹੀਂ ਜੀ। ਮਿਹਰਬਾਨੀ, ਧੰਨਵਾਦ ਸਾਰਿਆਂ ਦੀ, ਤੇ ਮਿਲਦੇ ਹਾਂ ਜੀ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।